ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच ਵਿੱਚ बहुत शुक्रिया जी। डॉक्टर साहब आज 14 मई 2021 ਪਹਿਲੀ ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਹੈਪੀ ਵੀਕਐਂਡ ਕਹਿੰਦੇ ਆ ਤੁਹਾਨੂੰ ਸਾਰਿਆਂ ਨੂੰ। ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਚਾਵਾਂ ਤੇ ਖੁਸ਼ੀਆਂ ਨਾਲ ਗੁਜ਼ਰੇ। ਸੋ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਟੀਵੀ 84 ਦੇ ਨਾਲ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ जिमी खा गई आसमां कैसे कैसे, मिले खाक में नौजवान कैसे कैसे, जिमी खा गई आसमां कैसे कैसे। सो बड़ी दुखी हिरदे नाल ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਦੇ ਅਣਖੀਪ ਸਪੁੱਤਰ ਦਿੱਲੀ ਨਿਵਾਸੀ ਸਰਦਾਰ ਜਰਨੈਲ ਸਿੰਘ ਪੱਤਰਕਾਰ ਸਾਨੂੰ ਸਦੀਵੀ ਜਿਹੜਾ ਹੈ ਉਹ ਵਿਛੋੜਾ ਦੇ ਗਏ ਨੇ। ਸੋ ਸਰਦਾਰ ਜਰਨੈਲ ਸਿੰਘ ਹੋਰਾਂ ਨੇ ਪੱਤਰਕਾਰ ਹੁੰਦਿਆਂ 2009 ਦੇ ਵਿੱਚ ਉਸ ਵੇਲੇ ਦੇ ਹੋਮ ਮਿਨਿਸਟਰ ਪੀ ਚਿਦੰਬਰਮ ਤੇ ਜੁੱਤੀ ਸੁੱਟ ਕੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਇੰਟਰਨੈਸ਼ਨਲੀ ਹਾਈਲਾਈਟ ਕਰਵਾਇਆ ਸੀ। ਸੋ ਹੋਮ ਮਿਨਿਸਟਰ ਵੱਲੋਂ ਇਸ ਪ੍ਰੈਸ ਕਾਨਫਰੰਸ ਵਿੱਚ ਬੜੇ ਮਾਣ ਨਾਲ ਕਿਹਾ ਗਿਆ ਸੀ ਕਿ CBI ਨੇ ਜਗਦੀਸ਼ ਟਾਈਟਲਰ ਨੂੰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ। ਸੋ ਸਰਦਾਰ ਜਰਨੈਲ ਸਿੰਘ ਸਿੱਖੀ ਪਿਆਰ ਅਤੇ ਗੈਰਤ ਦਾ ਮੁਜੱਸਮਾ ਸਨ। ਅੱਜ ਦਾ ਵਿਊਅਰਸ ਸਮੁੱਚਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਵੇਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਿਛਲੇ ਆਲਮੋਸਟ ਕਈ ਦਿਨਾਂ ਤੋਂ ਹੀ ਜਦੋਂ ਅਸੀਂ ਰੋਜ਼ਾਨਾ COVID-19 ਦੇ ਕਹਿਰ ਦੇ ਹਵਾਲੇ ਨਾਲ ਗੱਲ ਕਰਦੇ ਜੀ ਤੇ ਸਾਡਾ ਦਿਲ ਉਹਨਾਂ ਹਜ਼ਾਰਾਂ ਜਿਨ੍ਹਾਂ ਦੀ ਗਿਣਤੀ ਹੁਣ ਲੱਖਾਂ 'ਚ ਹੋ ਚੁੱਕੀ ਹੈ ਜਿਹੜੇ ਦੁਨੀਆ ਤੋਂ ਜਾ ਚੁੱਕੇ ਨੇ ਭਾਰਤ ਦੀ ਧਰਤੀ ਤੇ, ਉਹਨਾਂ ਦੇ ਲਈ ਵੀ ਧੜਕਦਾ ਹੈ। ਉਹਨਾਂ ਦੇ ਜਿਹੜੇ ਧਿਆਨ ਰੱਖਣ ਵਾਲੇ ਨੇ, ਤਿਮਾਰਦਾਰ ਨੇ, ਉਹ ਕਿਹਨਾਂ ਹਾਲਾਤਾਂ 'ਚ ਗੁਜ਼ਰਦੇ ਨੇ। ਆਮ ਹਾਲਤਾਂ 'ਚ ਵੀ ਜਦੋਂ ਕੋਈ ਮੌਤ ਹੁੰਦੀ ਹੈ ਤੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਜਾਂਦਾ ਹੈ, ਪਰ ਉਹ ਮਾਹੌਲ ਜਿੱਥੇ ਜਿਹੜੇ ਤੁਹਾਡੇ ਤੋਂ ਵਿਛੜ ਗਏ ਨਾ ਤੁਸੀਂ ਉਹਨਾਂ ਦੀ ਮਿਜ਼ਾਜ ਪੁਰਸ਼ੀ ਲਈ ਹਸਪਤਾਲ ਜਾ ਸਕੋ, ਜਦੋਂ ਉਹ ਦੁਨੀਆ ਤੋਂ ਚਲੇ ਜਾਂਦੇ ਨੇ ਤੁਸੀਂ ਉਹਨਾਂ ਦੇ ਨੇੜੇ ਵੀ ਨਹੀਂ ਲੱਗ ਸਕਦੇ, ਔਰ ਕਿਸ ਕਿਸਮ ਦਾ ਸਾਰਾ ਸ਼ਮਸ਼ਾਨ ਘਾਟਾਂ ਕਬਰਸਤਾਨਾਂ ਦਾ ਕੀ ਹਾਲ ਹੈ, ਔਰ ਜਿਹੜੇ ਉਹਨਾਂ ਦੇ ਅੱਗੋਂ ਐਕਸਟੈਂਡਡ ਫੈਮਲੀਜ਼ ਨੇ ਜਿਹੜੇ ਦੁਨੀਆ ਭਰ 'ਚ ਬੈਠੇ ਉਹਨਾਂ ਦੇ ਲਈ ਕਿਹੋ ਜਿਹੇ ਹਾਲਾਤ ਨੇ, ਇਮੀਡੀਏਟ ਫੈਮਲੀਜ਼ ਕਿਸ 'ਚੋਂ ਗੁਜ਼ਰਦੀਆਂ, ਉਹ ਦਰਦ ਤਾਂ ਚੱਲ ਹੀ ਰਿਹਾ। ਰੋਜ਼ਾਨਾ ਅਸੀਂ ਇੱਕ ਸੈਗਮੈਂਟ ਕਰਦੇ ਹਾਂ ਸਟੇਟ ਦਾ ਪੂਰਾ ਕਲੈਪਸ, ਸਟੇਟ ਦੀ ਫੇਲਿਓਰ, ਔਰ ਇਸ ਇੰਨੇ ਵੱਡੇ ਕਲੈਪਸ ਦੇ ਬਾਵਜੂਦ ਉਹਨਾਂ ਦੀ ਫੋਕੀ ਹੈਂਕੜ। ਔਰ ਇਹ ਹੁੰਦਾ ਹੈ ਕਿ ਜ਼ਰੂਰ ਕੋਈ ਵੀ ਕ੍ਰਾਈਸਿਸ ਆਉਂਦਾ ਹੈ, ਪਹਿਲੇ ਕੁਛ ਪਲਾਂ 'ਚ ਜਾਂ ਦਿਨਾਂ 'ਚ ਤੁਸੀਂ ਸੰਭਲਣ ਦੀ ਕੋਸ਼ਿਸ਼ ਕਰਦੇ ਹੋ, ਪਰ ਜਿੱਥੇ ਉਹਨਾਂ ਨੇ ਇਹ ਦੇਖਿਆ ਹੋਇਆ ਕਿ ਉਹਨਾਂ ਦਾ ਝੂਠ ਵਿਕਦਾ ਹੈ, ਉਹਨਾਂ ਨੇ ਨੋਟਬੰਦੀ ਕੀਤੀ, ਕਿਵੇਂ ਲੋਕਾਂ ਦਾ, ਵਪਾਰੀਆਂ ਦਾ, ਆਮ ਬੰਦੇ ਨੇ ਸਫ਼ਰ ਕੀਤਾ, ਲੇਕਿਨ ਉਹ ਬੇਪਰਵਾਹ ਹੋ ਕੇ ਉਹਨਾਂ ਨੇ ਕਦੇ ਨਾ ਉਸ ਤੋਂ ਪਹਿਲਾਂ ਨੋਟਬੰਦੀ ਕਰਨ ਤੋਂ ਇਸ ਨੂੰ ਦਾ ਜਿਹੜਾ ਹੈ ਉਹ ਐਨਾਲਿਸਿਸ ਕੀਤਾ ਸੀ ਕਿ ਨਾ ਕਦੇ ਉਸ ਨੂੰ ਰਿਗਰੈਟ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਦਾ ਇਹਨਾਂ ਨੇ ਆਪਣੀ ਮੈਜੋਰਿਟੀ ਦਾ ਸਹਾਰਾ ਲੈਂਦਿਆਂ ਆਰਟੀਕਲ 370 ਖਤਮ ਕੀਤਾ।
ਔਰ ਪਿਛਲੇ ਲਗਭਗ 1.5 ਸਾਲ ਤੋਂ ਜੰਮੂ ਕਸ਼ਮੀਰ ਕਿਸ ਹਾਲ ਦੇ ਵਿੱਚ ਹੈ, ਮਿਲੀਅਨ ਤੋਂ ਜ਼ਿਆਦਾ ਫੌਜ ਲੋਕਾਂ ਦੇ ਉੱਤੇ ਕੀ ਜ਼ਬਰ ਹੋ ਰਿਹਾ ਹੈ, ਉਹ ਬੇਪਰਵਾਹ ਨੇ। ਉਹਨਾਂ ਨੇ ਕਿ ਫਿਰ ਅਸੀਂ ਦੇਖਦੇ ਹਾਂ ਕਿ ਜੂਨ 2020 ਦੇ ਵਿੱਚ 3 ਆਰਡੀਨੈਂਸ ਲਿਆਂਦੇ ਜਾਂਦੇ ਨੇ ਖੇਤੀਬਾੜੀ ਨਾਲ ਸੰਬੰਧਿਤ। ਜੀ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਹੈ ਬਿਲਕੁਲ। ਔਰ ਹੁਣ 26 ਨਵੰਬਰ ਤੋਂ 26 ਤਰੀਕ ਮਈ ਦੀ 6 ਮਹੀਨੇ ਹੋ ਜਾਣੇ ਨੇ। ਲੱਖਾਂ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਅੱਡ-ਅੱਡ ਥਾਵਾਂ ਦੇ ਉੱਤੇ, ਟਿਕਰੀ, ਗਾਜ਼ੀਆਬਾਦ, ਸਿੰਘੂ, 400 ਤੋਂ ਜ਼ਿਆਦਾ ਜਿਹੜੀਆਂ ਨੇ ਮੌਤਾਂ ਹੋ ਚੁੱਕੀਆਂ ਨੇ, ਪਰ ਇਹਨਾਂ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ। ਇਹਦੇ ਬਾਵਜੂਦ ਕਿ ਲੋਕ ਮਰੇ, ਪੂਰਾ 1 ਸਾਲ ਜਦੋਂ ਅਸੀਂ ਕੋਵਿਡ ਦੀ ਪਹਿਲੀ ਲਹਿਰ ਦੀ ਗੱਲ ਕਰਦੇ ਹਾਂ 2 ਲੱਖ ਤੋਂ ਜ਼ਿਆਦਾ ਡੈਥਸ ਜਿਹੜੀਆਂ ਨੇ, ਔਰ ਜਿਹਨੂੰ ਜਿਹੜੇ ਦੂਸਰੇ ਹਲਕੇ ਨੇ ਐਕਸਪਰਟ ਉਹ ਕਹਿੰਦੇ ਨੇ ਉਹਦੇ 'ਚ ਵੀ 10 ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ ਜਿਨ੍ਹਾਂ ਨੂੰ ਹਾਈਡ ਕੀਤਾ ਗਿਆ। ਪਰ ਕਿਸ ਬੇਸ਼ਰਮੀ ਦੇ ਨਾਲ ਇਹ ਤਾਲੀ ਵਜਾਓ ਤੇ ਦੀਵਾ ਜਗਾਓ ਵਾਲੇ ਅਪ੍ਰੈਲ ਦੇ ਵਿੱਚ ਇਹ ਮੋਦੀ ਕਹਿ ਰਿਹਾ ਸੀ ਕਿ ਅਸੀਂ ਟੀਕਾ ਉਤਸਵ ਸ਼ੁਰੂ ਕਰੀਏ, ਦੇਖੋ ਅਸੀਂ ਇੰਨੇ ਟੀਕੇ ਅਸੀਂ ਦੁਨੀਆ ਨੂੰ ਦੇ ਦਿੱਤੇ, ਅਸੀਂ ਫਲਾਣਾ। ਸੋ ਜਦੋਂ ਜਿਸ ਹੱਦ ਤੱਕ ਇਹ ਹੈ, ਔਰ ਹੁਣ ਵੀ ਇਹ ਇੰਨੇ ਖਤਰਨਾਕ ਦੌਰ ਜਿੱਥੇ ਕਿ ਅਜੇ ਤੱਕ ਕਿਉਂਕਿ ਮੀਡੀਆ ਫੋਕਸ ਦਿੱਲੀ ਦੇ ਵਿੱਚ ਹੈ, ਖਬਰਾਂ ਬਹੁਤੀਆਂ ਦਿੱਲੀ ਨਾਲ ਸੰਬੰਧਿਤ ਨੇ, ਔਰ ਹੁਣ ਵੀ ਦਿੱਲੀ ਦੇ ਵਿੱਚ ਇਹ ਹਾਲ ਚੱਲ ਰਿਹਾ ਹੈ ਕਿ ਲੋਕਾਂ ਨੂੰ ਕੰਫਰਟੇਬਲੀ ਨਾ ਹਸਪਤਾਲਾਂ 'ਚ ਬੈੱਡ ਹੈ, ਜੇ ਬੈੱਡ ਹੈ ਤੇ ਉੱਥੇ ਆਕਸੀਜਨ ਨਹੀਂ ਹੈ, ICU ਬੈੱਡ ਬਿਲਕੁਲ ਨਹੀਂ ਨੇ। ਔਰ ਇਹ ਵੱਡੇ ਵੱਡੇ ਹਸਪਤਾਲ ਉਹ ਫੋਰਟਿਸ ਹੋਏ, ਸਰ ਗੰਗਾ ਰਾਮ ਹੋਏ, ਐਸਕॉट ਵਾਲਿਆਂ ਦੇ ਹੋਣ, ਉਹਨਾਂ ਦਾ ਇਹ ਹਾਲ ਹੈ। ਸਰਕਾਰੀ ਹਸਪਤਾਲਾਂ ਦਾ ਤਾਂ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ। ਪਰ ਜੇ ਦਿੱਲੀ ਕੈਪੀਟਲ 'ਚ ਲਗਭਗ 3 ਹਫ਼ਤੇ ਤੋਂ ਇੰਟਰਨੈਸ਼ਨਲੀ ਰੌਲਾ ਪਿਆ ਹੋਇਆ ਇਹ ਹਾਲ ਹੈ, ਤੇ ਬਾਕੀ ਫਾਰ ਆਫ ਭਾਰਤ ਦੇ ਵਿੱਚ ਯੂਪੀ, ਬਿਹਾਰ, ਗੋਆ, ਹੁਣ ਅੱਜ ਦੀਆਂ ਖਬਰਾਂ ਨੇ ਗੋਆ 'ਚ ਪਿਛਲੇ 3-4 ਦਿਨ ਤੋਂ ਰੋਜ਼ਾਨਾ 18-19 ਮੌਤਾਂ ਆਕਸੀਜਨ ਦੀ ਕਮੀ ਕਰਕੇ ਹੋ ਰਹੀਆਂ। ਔਰ ਉਹਨਾਂ ਦਾ ਜਿਹੜਾ ਮਿਨਿਸਟਰ ਹੈ ਬੈਠਾ ਉਹ ਟਵੀਟ ਕਰ ਰਿਹਾ ਜੀ ਗੈਸ ਸਿਲੰਡਰ ਦਾ ਟਰੱਕ ਇੱਥੋਂ ਉੱਥੇ ਪਹੁੰਚਾਤਾ, ਉੱਥੇ ਉਹ ਕਹਿ ਰਹੇ ਜੀ ਕੋਈ ਕਮੀ ਨਹੀਂ ਹੈ, ਕੋਈ ਨਹੀਂ ਹੈ। ਜੇ ਪੰਜਾਬ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਕਿਹਾ ਜੀ ਤੁਸੀਂ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ 'ਚ ਭੇਜੇ ਨੇ ਵੈਂਟੀਲੇਟਰ, ਉਹ ਕਹਿੰਦੇ ਤੁਹਾਨੂੰ ਤੁਸੀਂ ਮੈਨੂਅਲ ਨਹੀਂ ਪੜ੍ਹੀ, ਚਲਾਣੇ ਨਹੀਂ ਆਉਂਦੇ। ਉਹ ਕਹਿੰਦੇ 90 ਭੇਜੇ, ਉਹਦੇ ਚੋਂ 70 ਜਿਹੜੇ ਨੇ ਨਾਨ ਫੰਕਸ਼ਨਲ ਨੇ। ਤੇ ਉਹ ਕਹਿ ਰਹੇ ਨੇ ਨਹੀਂ ਖਰਾਬ ਨਹੀਂ ਨੇ ਇਹ ਜਿਹੜੇ ਨੇ ਨਾਨ ਫੰਕਸ਼ਨਲ ਨੇ। ਇਹ ਜਵਾਬ ਹੈ। ਹੁਣ ਖਰਾਬ ਔਰ ਨਾਨ ਫੰਕਸ਼ਨਲ 'ਚ ਕੀ ਫਰਕ ਹੁੰਦਾ? ਲੇਕਿਨ ਕਿਉਂਕਿ ਜਦੋਂ ਜੁਮਲੇਬਾਜ਼ੀ ਦੇ ਨਾਲ ਜਿਹਨਾਂ ਲੋਕਾਂ ਨੇ ਤਾਕਤ ਹਥਿਆਈ ਹੋਈ ਹੈ ਉਹਨਾਂ ਦੇ ਕੋਲ ਸਿਰਫ ਤੇ ਸਿਰਫ ਜੁਮਲੇਬਾਜ਼ੀ ਹੈ। ਔਰ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਦਾ ਸ਼ਿਕਾਰ ਕਿੰਨੇ ਲੋਕ ਹੋਏ ਨੇ, ਫਿਰ ਉਹਨਾਂ 'ਚ ਕਿੰਨੇ ਚਿਹਰੇ। ਔਰ ਕੱਲ੍ਹ ਹੀ ਮੈਂ ਕਿਤੇ ਦੇਖ ਰਿਹਾ ਸੀ ਕਿ ਵੀ ਜਦੋਂ ਤੱਕ 2022 ਹੋਏਗਾ ਲੋਕ ਇੱਕ ਦੂਜੇ ਨੂੰ ਜਿਹੜੇ ਰਹਿ ਗਏ ਨੇ ਉਹ ਮਿਲਣਗੇ ਤੇ ਉਹ ਪਹਿਲਾਂ ਕਹਿਣਗੇ ਅੱਛਾ ਅਭੀ ਤੱਕ ਤੁਮ ਜ਼ਿੰਦਾ ਹੋ, ਕਿਉਂਕਿ ਇੰਨੀਆਂ ਮੌਤਾਂ ਹੋ ਰਹੀਆਂ ਨੇ ਔਰ ਇੰਨੀਆਂ ਖਬਰਾਂ ਨੇ। ਮੈਂ ਆਪਣੇ ਕਲੋਜ਼ ਹਲਕਿਆਂ 'ਚ ਵੀ, ਆਪਣੇ ਪਰਿਵਾਰਕ ਹਲਕਿਆਂ 'ਚ ਵੀ ਔਰ ਦੂਸਰੇ ਵੀ ਜਿੱਥੇ ਜਿੱਥੇ ਦੇਖ ਰਹੇ, ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਦੋਂ ਤੁਹਾਨੂੰ ਇਹ ਨਾ ਪਤਾ ਲੱਗੇ ਕਿ ਉਹ ਵੀ ਚਲਾ ਗਿਆ, ਉਹ ਵੀ ਚਲਾ ਗਿਆ। ਔਰ ਉਹਨਾਂ 'ਚ ਯੰਗ ਮੈਨ, ਉਹਨਾਂ ਦੇ ਵਿੱਚ ਬੱਚੇ ਵੀ, ਔਰ ਇੰਨੀ ਵੱਡੀ ਗਿਣਤੀ 'ਚ ਮੌਤਾਂ। ਇਹ 100 ਸਾਲ ਬਾਅਦ ਅਸੀਂ 1918 ਦਾ ਤਾਂ ਇਤਿਹਾਸ ਪੜ੍ਹਿਆ ਸੀ ਕਿ ਭਾਈ ਸਪੈਨਿਸ਼ ਵਾਇਰਸ ਨੇ ਕੁਛ ਕੀਤਾ। ਉਹਨਾਂ ਜ਼ਮਾਨਿਆਂ 'ਚ ਤਾਂ ਨਾ ਐਂਟੀਬਾਇਓਟਿਕ ਸੀ, ਨਾ ਕੋਈ ਹੋਰ ਕਨਸੈਪਟ ਸੀ ਇੰਜੈਕਸ਼ਨ ਔਰ ਦੂਸਰੇ ਤੀਸਰੇ ਦਾ। ਦੁਨੀਆ ਖਿਲਰੀ ਹੋਈ ਸੀ, ਕੋਈ ਕਮਿਊਨੀਕੇਸ਼ਨ ਨਹੀਂ ਸੀ। ਹੁਣ ਦੁਨੀਆ ਭਰ ਚੋਂ 10 ਤੋਂ ਜ਼ਿਆਦਾ ਮੁਲਕਾਂ 'ਚ ਟਨਾਂ ਦੇ ਟਨ ਜਿਹੜਾ ਉਹ ਸਟੱਫ ਉੱਥੇ ਗਿਆ। ਔਰ ਹਰ ਤਰ੍ਹਾਂ ਦਾ ਜਿਸ ਮੁਲਕ ਜਿਹੜਾ ਕਲੇਮ ਕਰ ਰਿਹਾ ਹੋਏ ਵੀ ਅਸੀਂ ਵਿਸ਼ਵ ਗੁਰੂ ਬਣ ਗਏ ਹਾਂ, ਅਸੀਂ ਦੁਨੀਆ ਨੂੰ ਵੈਕਸੀਨ ਦੇ ਦਿੱਤੀ, ਦੁਨੀਆ ਸਾਡੇ ਵੱਲ ਦੇਖ ਰਹੀ ਹੈ, ਅਸੀਂ ਦੁਨੀਆ ਦਾ ਨਕਸ਼ਾ ਬਦਲ ਦਿੱਤਾ, ਉੱਥੇ ਕਿਸ ਕਿਸਮ ਦਾ ਕਲੈਪਸ। ਔਰ ਇਸ ਸਾਰੇ ਦੇ ਚਲਦਿਆਂ ਜਦੋਂ ਤੁਸੀਂ ਇਹ ਲਫ਼ਜ਼ ਕਹੇ ਕਿ ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ, ਤੇ ਇਸ ਤੋਂ ਬਿਨਾਂ ਹੋਰ ਅਸੀਂ ਕਹਿ ਵੀ ਕੀ ਸਕਦੇ ਹਾਂ ਕਿ ਵੀ ਜਿਹੜੇ ਇੰਨੇ ਜਿਨ੍ਹਾਂ ਨੂੰ। ਔਰ ਅੱਜ ਜਦੋਂ ਜਰਨੈਲ ਸਿੰਘ ਜਰਨਲਿਸਟ ਹੋਰਾਂ ਦੇ ਇਸ ਜਹਾਨ ਤੋਂ ਤੁਰ ਜਾਣ ਦੀ ਖਬਰ ਪੰਥਕ ਹਲਕਿਆਂ 'ਚ ਆਈ, ਤੁਸੀਂ ਦੇਖ ਸਕਦੇ ਹੋ ਕੱਲ੍ਹ ਅੱਧੀ ਰਾਤ ਤੋਂ ਬਾਅਦ ਤੋਂ ਲੈ ਕੇ ਕਿਸ ਕਿਸਮ ਦੀਆਂ ਟ੍ਰਿਬਿਊਟਸ ਨੇ, ਕਿਵੇਂ ਜਿਵੇਂ ਆਊਟਪੋਰਿੰਗ ਆਫ ਲਵ। ਕਈ ਵਾਰ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ ਕਿ ਕੋਈ ਬੰਦਾ ਜਦੋਂ ਜਿਹੜਾ ਕੋਈ ਸੈਲਫਲੈਸ ਕੰਮ ਕਰਦਾ ਹੈ, ਜਿਹੜਾ ਕੌਮ ਨੂੰ ਪਿਆਰ ਕਰਦਾ ਹੈ, ਉਹਨੂੰ ਕਿੰਨੇ ਲੋਕ ਪਿਆਰ ਕਰਦੇ ਨੇ ਜਾਂ ਉਸ ਦੇ ਨਾਲ ਕਿੰਨਾ ਵੱਡਾ ਹਿੱਸਾ ਜੁੜਿਆ ਹੁੰਦਾ। ਔਰ ਜੇ ਐਂਗਰ ਦੀ ਗੱਲ ਵੀ ਕਰੀਏ, ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਭਾਈ ਉਹ ਅਮਿਤਾਭ ਬੱਚਨ ਨੇ 2 ਕਰੋੜ ਦਿੱਤਾ ਤੇ ਕੀ ਫਿਰ ਮਨਜਿੰਦਰ ਸਿਰਸੇ ਦੀ ਕੀ ਗੱਤ ਬਣੀ, ਕਿਵੇਂ ਦੁਨੀਆ ਭਰ 'ਚ ਇਸ ਗੱਲ ਦੇ ਉੱਤੇ ਸਿੱਖ ਕੌਮ ਦੇ ਵਿੱਚ ਗੁੱਸਾ ਆਇਆ।
ਉਹਦੇ ਤੋਂ ਖੁਸ਼ੀ ਵੀ ਹੁੰਦੀ ਹੈ ਕਿ ਵੀ ਠੀਕ ਹੈ, ਇਹ ਸਮਝਦੇ ਸੀ ਕਿ ਬੀਤੇ ਕੋ ਭੂਲ ਜਾਓ, ਪਰ 36-37 ਸਾਲ ਬੀਤਣ ਬਾਅਦ ਵੀ ਕੌਮ ਦੇ ਵਿੱਚ ਉਹ ਅਣਖ ਔਰ ਗੈਰਤ ਬਾਕੀ ਹੈ। ਉਹਨਾਂ ਕਿਹਾ ਵਾਪਸ ਕਰੋ ਇਹਦੇ 2 ਕਰੋੜ। ਇਹ ਬੰਦਾ ਜਿਹਨੇ खून का बदला खून किया और जिन्हें कहा कि जी ये खून के छींटे कातलों के घरों तक पहुँचा दो, कि ਅਸੀਂ ਦੁਨੀਆ ਦੇ ਸਰਬੱਤ ਦੇ ਭਲੇ ਦਾ ਕੰਮ ਕਰਨ ਲਈ ਆਪਣੀ ਦਸਵੰਧ ਦੀ ਕਮਾਈ ਦਿੰਦੇ ਆ, ਸਾਨੂੰ ਇਹਦੇ ਨਹੀਂ ਹੈ। ਇਹ ਵੀ ਇੱਕ ਬੇਸ਼ੱਕ ਕੌਣ ਲੋਕ ਕੰਪਲੀਸਿਟ ਨੇ, ਸਿਰਸੇ ਦਾ ਕੀ ਰੋਲ ਹੈ, ਬਾਦਲਾਂ ਦਾ ਕੀ ਰੋਲ ਹੈ, ਕਿ ਪਰ ਇਹ ਗੱਲ ਦੱਸਦੀ ਹੈ ਕਿ ਕੌਮ ਦੀ ਕਲੈਕਟਿਵ ਸਾਈਕੀ ਦੇ ਵਿੱਚ ਜਿਹੜੀ ਸਾਂਝੀ ਮਾਨਸਿਕਤਾ ਹੈ, ਸਾਂਝੀ ਜ਼ਹਿਨੀਅਤ ਹੈ, ਉਹਦੇ ਚ ਅਣਖ ਔਰ ਗੈਰਤ ਬਾਕੀ ਹੈ। ਔਰ ਜਦੋਂ ਅੱਜ ਸਰ ਜਰਨੈਲ ਸਿੰਘ ਇੰਨੇ ਯੰਗ 1973 ਚ ਉਹਨਾਂ ਦਾ ਜਨਮ ਹੈ, ਔਰ ਤੁਸੀਂ ਦੇਖਦੇ ਹੋ ਕਿ ਕਿਸ ਯੰਗ ਉਮਰ ਦੇ ਵਿੱਚ ਔਰ ਖੂਬਸੂਰਤ ਉਹਨਾਂ ਦਾ ਪਰਿਵਾਰ, ਛੋਟੇ ਬੱਚੇ, ਫਖਰ ਔਰ ਮਾਣ ਨਾਲ ਉਹਨਾਂ ਦੇ ਵਿੱਚ ਵੀ ਉਹੀ ਸਿੱਖੀ ਵੈਲਿਊਜ਼ ਭਰੀਆਂ ਹੋਈਆਂ ਕਿ ਤੁਰ ਗਏ। ਹੁਣ ਜਰਨੈਲ ਸਿੰਘ ਕੋਈ ਛੋਟਾ ਨਾਂ ਨਹੀਂ ਹੈ। ਬੇਸ਼ੱਕ ਜਦੋਂ ਅਸੀਂ ਜਰਨੈਲ ਕਹਿੰਦੇ ਹਾਂ, ਫਿਰ ਜਰਨੈਲ ਤਾਂ ਜਰਨੈਲ ਹੁੰਦਾ ਹੈ। ਸਨ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਇਹ ਦੱਸਿਆ ਹੀ ਸੀ ਕਿ ਜਰਨੈਲੀ ਕੀ ਹੁੰਦੀ ਹੈ। ਪਰ ਬਹੁਤ ਸਾਰੇ ਅਸੀਂ ਲੋਕ ਨਾਂ ਵੱਡੇ ਵੱਡੇ ਰੱਖੇ ਹੋਏ ਨੇ, ਪਰ ਨਾਂ ਨਾਲ ਇਨਸਾਫ ਨਹੀਂ ਕਰਦੇ। ਪਰ ਜਿਹੜਾ ਜਿਸ ਖਿੱਤੇ 'ਚ ਹੈ, ਜੇ ਉਹਨੂੰ ਉਹ ਮੌਕਾ ਮਿਲੇ ਕਿ ਭਾਈ ਉਹਨੇ ਆਪਣੇ ਨਾਂ ਨਾਲ ਇਨਸਾਫ ਕਰਨ ਦਾ, ਉਸ ਦੇ ਕੋਲ ਕੁਦਰਤ ਮੌਕਾ ਦੇ ਤੇ ਉਹ ਉਸ 'ਚ ਕੁਛ ਕਰ ਗੁਜ਼ਰੇ, ਤੇ ਉਹ ਇਤਿਹਾਸ ਦਾ ਹਿੱਸਾ ਬਣ ਜਾਂਦੇ ਨੇ। ਔਰ ਇਹ ਨਹੀਂ ਹੈ ਕਿ ਇੱਕ ਜਦੋਂ ਅਸੀਂ ਪੱਤਰਕਾਰ ਕਹਿੰਦੇ ਹਾਂ, ਹਜ਼ਾਰਾਂ ਜਰਨਲਿਸਟ ਨੇ ਭਾਰਤ ਦੇ ਵਿੱਚ ਹੀ। ਹੁਣ ਤਾਂ ਮੈਨੂੰ ਕੈਲੀਫੋਰਨੀਆ 'ਚ ਮੈਂ ਸੀ ਤੇ ਕਿਸੇ ਨੇ ਕਿਹਾ, ਜਿਹੜਾ ਨੋਨ ਸੀ, ਕਿ ਜੀ 400 ਪੰਜਾਬੀ ਚੈਨਲ ਨੇ ਇਸ ਵੇਲੇ ਜਿਹੜੇ 24 ਆਵਰ, ਕਿਉਂਕਿ IP ਬਾਕਸਿਸ ਦੂਜੇ ਤੇ ਆ ਰਹੇ ਨੇ। ਹੁਣ ਉਹਨਾਂ ਦੇ ਨਾਲ ਜਿਹੜਾ ਖੜਾ ਹਰ ਕੋਈ ਹੈ ਜਰਨਲਿਸਟ ਹੈ, ਜਿਹਨੇ ਕੈਮਰਾ ਗਲ 'ਚ ਪਾਇਆ, ਹੋਰ ਨਹੀਂ ਹੋਇਆ, ਉਹ ਆਪਣਾ ਜਿਹੜਾ ਉਹ ਮੋਬਾਈਲ ਫੋਨ ਕੱਢਦੇ ਨੇ ਔਰ ਉਹੀ ਜਰਨਲਿਸਟ ਬਣੇ ਹੁੰਦੇ ਨੇ। ਔਰ ਉਹਨਾਂ 'ਚੋਂ ਵੀ ਕੋਈ ਸ਼ੱਕ ਨਹੀਂ ਹੈ, ਬੜੇ ਬੜੇ ਜਿਹੜੇ ਕਰੀਅਰ ਵਾਲੇ ਸ਼ੁਰੂ ਕਰਦੇ ਨੇ, ਉਹਨਾਂ ਨੂੰ ਹੁੰਦਾ ਜੀ ਅਸੀਂ ਕਿੱਥੇ ਥਾਂ ਬਣਾਈਏ, ਕਿਹਦੀ ਖੁਸ਼ਾਮਦ ਕਰੀਏ, ਕਿਹਦੇ ਰਾਹੀਂ ਵਿੱਚ ਵੜੀਏ। ਇੱਦਾਂ ਦੇ ਵੀ ਅਸੀਂ ਪਟਿਆਲੇ ਦੇ ਦੂਸਰੇ ਜਰਨਲਿਸਟ ਨੂੰ ਜਾਣਦੇ ਹਾਂ ਕਿ ਜਿਨ੍ਹਾਂ ਨੇ ਕਿਵੇਂ ਇੱਕ ਸਟਰੀਟ ਹਾਕਰ ਵਾਂਗ ਕੰਮ ਸ਼ੁਰੂ ਕੀਤਾ, ਅੱਜ ਬੜੇ ਬੜੇ ਚੈਨਲ ਬਣਾ ਕੇ ਬੈਠੇ ਹੋਏ ਨੇ। ਕਿਹਨੂੰ ਖੁਸ਼ ਕੀਤਾ, ਕਿੱਥੇ ਕੀਤਾ, ਕਿਸ ਦੇ ਦੀਆਂ ਜੁੱਤੀਆਂ ਚੱਟੀਆਂ, ਕਿਵੇਂ ਆਪਣੀ ਜ਼ਮੀਰ ਨਾਲ ਸਮਝੌਤੇ ਕੀਤੇ। ਇਹੀ ਹਾਲ ਜੇ ਤੁਸੀਂ PTV ਔਰ ਦੂਸਰਿਆਂ ਦੇ ਹਵਾਲੇ ਨਾਲ ਦੇਖੋ, ਕੌਣ ਲੋਕ ਨੇ ਇਹਨਾਂ ਨੂੰ, ਕੌਣ ਫੰਡ ਕਰਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਉਹ ਤਬਕਾ ਜਿਹੜੇ ਜ਼ਮੀਰ ਫਰੋਸ਼ ਨੇ। ਪਰ ਜਿੱਥੇ ਜ਼ਮੀਰ ਫਰੋਸ਼ ਨੇ, ਔਰ ਮੈਂ ਜਿਵੇਂ ਅਕਸਰ ਕਹਿੰਦਾ, ਇੱਕ ਵਾਰ ਇੱਕ ਸੱਜਣ ਕਹਿਣ ਲੱਗੇ ਜੀ ਸਿੱਖਾਂ 'ਚ ਗੱਦਾਰ ਬੜੇ ਨੇ, ਮੈਂ ਕਿਹਾ ਜੀ ਸਰਦਾਰ ਵੀ ਬੜੇ ਨੇ। ਗੱਦਾਰਾਂ ਦੀ ਕੀਮਤ ਹੀ ਤਾਂ ਪੈਂਦੀ ਹੈ ਜੇ ਸਰਦਾਰ ਹੋਣ। ਗੱਦਾਰ ਹਕੂਮਤਾਂ ਖੜੀਆਂ ਕਰਦੀਆਂ ਨੇ ਕਿਉਂਕਿ ਉਹ ਸਰਦਾਰਾਂ ਦੇ ਕੰਮ ਨੂੰ ਜਿਹੜਾ ਹੈ ਉਹ ਰੋਕਣਾ ਚਾਹੁੰਦੀਆਂ। ਇਸ ਲਈ ਗੱਦਾਰ ਜਿਹੜੇ ਨੇ ਉਹ ਉਹਨਾਂ ਦਾ ਮੁੱਲ ਹੀ ਤਾਂ ਪੈਂਦਾ। ਜਿਸ ਦਿਨ ਸਰਦਾਰ ਨਾ ਰਹੇ ਉਦੋਂ ਇਹਨਾਂ ਨੂੰ ਵੀ ਕਿਹਨੇ ਪੁੱਛਣਾ। ਸੋ ਮੈਂ ਕਿਹਾ ਅਸੀਂ ਸਰਦਾਰਾਂ ਨੂੰ ਸੈਲੀਬ੍ਰੇਟ ਕਰੀਏ, ਇਹਨਾਂ ਨੂੰ ਰਹਿਣ ਦਈਏ। ਗੱਦਾਰ ਉਹੀ ਜਿਹੜੇ ਨੇ ਅਨਵੈਪਡ, ਅਨਆਨਰਡ, ਅਨਸੰਗ ਜਾਂਦੇ ਨੇ, ਔਰ ਉਹਨਾਂ ਦੇ ਟੱਬਰਾਂ ਬਾਰੇ ਵੀ ਪਤਾ ਹੁੰਦਾ ਹੈ। ਅੱਗੋਂ ਅਗਲੀਆਂ ਜਨਰੇਸ਼ਨਾਂ ਵੀ ਕਹਿੰਦੇ ਜੀ ਇਹ ਅੰਗਰੇਜ਼ਾਂ ਦੇ ਕੁੱਤੇ ਸੀ। ਅੱਜ ਤੱਕ ਵੀ ਦੇਖ ਲਓ, ਜਿੰਨੇ ਮਰਜ਼ੀ ਕੋਈ ਰਾਏ ਬਹਾਦਰ, ਕੋਈ ਸਰਦਾਰ ਬਹਾਦਰ, ਖਾਨ ਬਹਾਦਰ ਟਾਈਟਲਾਂ ਵਾਲੇ, ਅੱਜ ਵੀ ਕਈ ਜਨਰੇਸ਼ਨਾਂ ਬਾਅਦ ਵੀ ਉਹਨਾਂ ਦੇ ਟੱਬਰ ਨੂੰ ਕਹਿਣਗੇ ਇਹ ਅੰਗਰੇਜ਼ਾਂ ਦੇ ਕੁੱਤੇ ਸੀ ਉਹਨਾਂ ਦੇ। ਔਰ ਇਹੀ ਗੱਲ ਇਹਨਾਂ ਦਾ ਹੋਏਗਾ ਕਿ ਵੀ ਇਹ ਹਿੰਦੂ ਤਵੀਆਂ ਦੇ ਕੁੱਤੇ ਸੀ, ਕਾਂਗਰਸ ਦੇ ਕੁੱਤੇ, ਜਨਸੰਘੀਆਂ ਦੇ ਕੁੱਤੇ, ਇਹ ਸਾਰੇ ਜਿਹੜੇ ਨੇ ਉਹ ਛੱਡੇ ਹੋਏ ਨੇ। ਲੇਕਿਨ ਜਰਨੈਲ ਸਿੰਘ ਉਹ ਅਣਖੀ ਸਿੱਖ ਸੀ ਜਿਹਦੇ ਅੰਦਰ ਸਿੱਖੀ ਪਿਆਰ ਸੀ। ਔਰ ਨਵੰਬਰ 84 ਦੀ ਨਸਲਕੁਸ਼ੀ ਛੋਟੇ ਹੁੰਦੇ, ਔਰ ਜਦੋਂ ਉਹ ਦਿੱਲੀ ਅਸੈਂਬਲੀ ਦੇ ਮੈਂਬਰ ਵੀ ਬਣੇ, ਔਰ ਉਹਨਾਂ ਨੇ 2015 ਦੇ ਵਿੱਚ ਜਿਹੜੀ ਉਹਨਾਂ ਦੀ ਤਕਰੀਰ ਹੈ ਦਿੱਲੀ ਅਸੈਂਬਲੀ, ਜਿਹਦੇ 'ਚ ਉਹ ਰੋਂਦੇ ਰਹੇ, ਔਰ ਉਹਦੇ 'ਚ ਦੂਸਰੇ ਵੀ ਲੋਕ ਉਹਨਾਂ ਨੇ ਰਵਾਏ, ਔਰ ਹਿਸਟੋਰੀਕਲ ਸਪੀਚ ਹੈ। ਨਵੰਬਰ 84 ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਮੈਂ ਬੱਚਾ ਸੀ, ਮੈਂ ਕਿਵੇਂ ਆਪਣੀਆਂ ਅੱਖਾਂ ਨਾਲ ਦੇਖਿਆ। ਔਰ ਜਿਹੜਾ ਬਚਪਨ ਦੇ ਵਿੱਚ ਤੁਹਾਡੇ ਉੱਤੇ ਪਏ ਇੰਪੈਕਟ ਹੁੰਦੇ ਨੇ, ਇਮੇਜਸ, ਬਹੁਤ ਵਾਰ ਅਸੀਂ ਰਿਅਲਾਈਜ਼ ਨਹੀਂ ਕਰਦੇ। ਜਿਨ੍ਹਾਂ ਘਰਾਂ ਦੇ ਵਿੱਚ ਆਪਸੀ ਹਸਬੈਂਡ ਵਾਈਫ ਝਗੜਦੇ ਰਹਿੰਦੇ ਨੇ ਜਾਂ ਦੂਜਾ ਹੁੰਦਾ, ਕਿ ਬੱਚਿਆਂ ਦੇ ਮਾਈਂਡ ਜਿਹੜੇ ਨੇ ਕਿੰਨੇ ਇੰਪ੍ਰੈਸ਼ਨੇਬਲ ਹੁੰਦੇ ਨੇ ਉਹਨਾਂ 'ਚ। ਔਰ ਜਿਹੜਾ ਇਮੇਜ ਬਚਪਨ 'ਚ ਜਾਂਦਾ ਉਹ ਤੁਹਾਡੇ ਤੋਂ ਕਦੇ ਵੀ ਵਾਪਸ ਨਹੀਂ ਜਾਂਦਾ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਇੱਕ ਸਟੋਰੀ, ਯੰਗ ਬੱਚੀ ਜਿਹਨੂੰ ਹਾਰਵਰਡ ਯੂਨੀਵਰਸਿਟੀ ਨੇ ਐਡਮਿਸ਼ਨ ਦਿੱਤਾ ਹੈ, ਉਹਨੇ ਇੱਕ ਪੂਰਾ ਐਸੇ ਲਿਖਿਆ, ਪਤਾ ਨਹੀਂ
ਕਿੰਨੇ ਉਹਦੇ 'ਚ ਉਹਨੇ ਕਿਹਾ ਪੇਰੈਂਟਸ ਐਂਡ ਪੇਰੈਂਟ ਇਸ ਲਫ਼ਜ਼ ਦੇ ਉੱਤੇ ਕਿ ਜੀ ਜੇ ਗ੍ਰਾਮੈਟੀਕਲ ਵੀ ਦੇਖੋ ਤੇ ਪੇਰੈਂਟ ਲਫ਼ਜ਼ ਨੂੰ ਗਲਤ ਗ੍ਰਾਮਰ ਕਰ ਦਿੰਦੇ, ਜੇ ਸਿੰਗਲ ਤੁਸੀਂ ਲਿਖਦੇ ਹੋ ਕਿਤੇ ਉਹ ਪੇਰੈਂਟਸ ਹੀ ਨੇ। ਫਿਰ ਉਹਨੇ ਕਿਹਾ ਕਿ ਮੈਨੂੰ ਇਸ ਲਫ਼ਜ਼ ਤੋਂ ਜਿਹੜਾ ਪੇਰੈਂਟ ਦੇ ਨਾਲ ਐਸ ਲੱਗਦਾ ਹੈ ਉਹ ਨਫ਼ਰਤ ਹੈ, ਕਿਉਂਕਿ ਉਸ ਬੱਚੀ ਦੀ ਮਾਂ ਕੈਂਸਰ ਨਾਲ ਉਹਦੀ ਡੈਥ ਹੋਈ ਔਰ ਉਹਨੇ ਉਹ ਸਾਰਾ ਮੰਜ਼ਰ ਦੇਖਿਆ। ਉਹਨੇ ਕਿਹਾ ਮੈਂ ਜਦੋਂ ਇਸ ਲਫ਼ਜ਼ ਦੇਖਦੀ ਹਾਂ, ਕਿਉਂਕਿ ਮੈਂ ਪੇਰੈਂਟਸ ਨਹੀਂ ਲਿਖ ਸਕਦੀ ਕਿਉਂਕਿ ਮੇਰਾ ਇੱਕੋ ਪੇਰੈਂਟ ਆ, ਹੁਣ ਇਸ ਲਈ ਮੈਨੂੰ ਇਸ ਤੋਂ ਨਫ਼ਰਤ। ਔਰ ਉਹ ਇੰਨਾ ਕਲਾਸਿਕ ਅੰਦਾਜ਼ ਦੇ ਵਿੱਚ ਲਿਖਿਆ ਕਿ ਉਸ ਦੀ ਸੋਸ਼ਲ ਮੀਡੀਆ ਤੇ ਵੀ ਚਰਚਾ ਹੋਈ। ਹਾਰਵਰਡ ਯੂਨੀਵਰਸਿਟੀ ਨੇ ਉਸ ਬੱਚੀ ਨੂੰ ਜਿਹੜਾ ਉਹ ਫਰਦਰ ਸਟੱਡੀ ਦੇ ਲਈ ਜਿਹੜਾ ਉਹ ਐਡਮਿਸ਼ਨ ਦਿੱਤਾ ਹੈ। ਸੋ ਇਹ ਮੈਂ ਬਚਪਨ ਦੀ ਗੱਲ, ਇਹ ਹੈ ਇੰਪ੍ਰੈਸ਼ਨੇਬਲ ਮਾਈਂਡ, ਕਿਉਂਕਿ ਉਹ ਯੰਗ ਹੁੰਦਿਆਂ ਉਹਨੇ ਦੇਖਿਆ ਵੀ ਉਹਦੀ ਮਾਂ ਕਿਵੇਂ ਕੈਂਸਰ ਨਾਲ ਲੜੀ ਔਰ ਅਲਟੀਮੇਟਲੀ ਉਹਨੂੰ ਲੱਗਿਆ ਕਿ ਵੀ ਬਾਕੀ ਸਾਰੇ ਬੱਚੇ ਜਦੋਂ ਕਹਿੰਦੇ ਨੇ ਕਿ ਵੀ ਵੈਂਟ ਫॉर ਡਿਨਰ ਵਿਦ ਆਵਰ ਪੇਰੈਂਟਸ, ਤੇ ਮੈਂ ਕੀ ਕਹਾਂ ਕਿ ਆਈ ਵੈਂਟ ਵਿਦ ਟੂ ਦਾ ਡਿਨਰ ਵਿਦ ਮਾਈ ਪੇਰੈਂਟ, ਕਿ ਮੈਂ ਮੇਰੇ ਚੋਂ ਐਸ ਗਾਇਬ ਹੋ ਗਿਆ। ਸੋ ਇਹ ਜਿਹੜਾ ਇੰਪੈਕਟ ਜਰਨੈਲ ਸਿੰਘ ਹੋਰਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵੇਲੇ ਦੇਖਿਆ, ਉਹ ਕਦੇ ਭੁੱਲ ਨਹੀਂ ਸਕੇ। ਔਰ ਉਹਨਾਂ ਨੇ ਇਹ ਇੱਕ ਆਪਣਾ ਮਿਸ਼ਨ ਬਣਾ ਲਿਆ ਕਿ ਉਹਨਾਂ ਉਸ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣੀ, ਸਜ਼ਾਵਾਂ ਦਿਵਾਣੀਆਂ ਨੇ। ਔਰ ਇਹਦੇ ਲਈ ਉਹਨਾਂ ਨੇ ਜ਼ਾਹਰ ਹੈ ਜੇ ਪੱਤਰਕਾਰੀ ਦਾ ਫੀਲਡ ਚੁਣਿਆ, 17-18 ਸਾਲ ਉਹ ਡਿਫੈਂਸ ਨਾਲ ਰਿਲੇਟਡ ਜਿਹੜਾ ਜਰਨਲਿਜ਼ਮ ਹੈ ਉਹ ਕਰਦੇ ਸੀ। ਔਰ ਇਹ ਅਮਰੀਕਾ ਉਸ ਤੋਂ ਪਹਿਲਾਂ ਵੀ ਇੱਕ ਵਾਰ ਉਹ ਆਏ ਔਰ ਆਪਣੀ ਟੀਮ ਦੇ ਨਾਲ, ਜਦੋਂ ਸੀਐਟਲ ਦੇ ਵਿੱਚ ਇੱਕ ਇਵੈਂਟ ਸੀ, ਔਰ ਜਿਹੜੀ ਜੁੱਤੀ ਬਾਅਦ ਜਿਹਦੀ ਕਹਾਣੀ ਪੀ ਚਿਦੰਬਰਮ ਦੇ ਉੱਤੇ ਜੁੱਤੀ ਸੁੱਟਣ ਤੋਂ ਬਾਅਦ ਉਹ ਇੰਟਰਨੈਸ਼ਨਲ ਫੇਮ ਉਹਨਾਂ ਨੇ ਲਈ ਨਵੰਬਰ 84 ਦੇ ਨਾਲ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਪਰ ਉਹ ਜੁੱਤੀਆਂ ਵੀ ਜਿਹੜੀ ਉਹਨਾਂ ਨੇ ਇੱਕ ਜੁੱਤੀ ਸੁੱਟੀ ਉਹ ਸੀਐਟਲ ਅਮਰੀਕਾ ਤੋਂ ਹੀ ਖਰੀਦੀ ਸੀ। ਤੇ ਜਦੋਂ ਮੈਨੂੰ ਸਰ ਜਰਨੈਲ ਸਿੰਘ ਪਹਿਲੀ ਵਾਰ ਸੀਐਟਲ 'ਚ ਮਿਲੇ, ਮੈਂ ਕਿਹਾ ਜੀ ਇਹ ਜਿਹੜੀ ਖਾਲਸੇ ਦੀ ਫਰੀडम ਤਾਂ ਨਾਲ ਹੀ ਹੈ, ਪਰ ਇਹ ਜਿਹੜੀ ਅਮਰੀਕਾ ਦੀ ਵੀ ਫਰੀडम ਹੈ ਨਾ, ਉਹਨੇ ਵੀ ਆਪਣਾ ਕੰਮ ਕੀਤਾ। ਮੈਂ ਕਿਹਾ ਜੁੱਤੀ, ਕਹਿੰਦੇ ਹਾਂ ਮੈਂ ਸੀਐਟਲ ਤੋਂ ਹੀ ਲਈ ਸੀ ਵੀ ਜਦੋਂ ਆਇਆ। ਸੋ ਸੀਨੀਅਰ ਜਰਨਲਿਸਟ, ਲੇਕਿਨ ਔਰ ਹਰ ਜੇ ਉਹਨਾਂ ਨੂੰ ਜਿਹੜੇ ਬਾਹਰ ਲੋਕ ਜਰਨਲਿਸਟ ਆਉਂਦੇ ਨੇ ਉਹ ਐਵੇਂ ਨਹੀਂ ਹੁੰਦੇ, ਉਹ ਉੱਪਰੋਂ ਉਹਨਾਂ ਦੀ ਜਿਹੜੀ ਆ ਉਹ ਪ੍ਰੋਪਰਲੀ ਜਿਹੜਾ ਉਹਨਾਂ ਦਾ ਰੁਤਬਾ ਦੇਖਿਆ ਹੁੰਦਾ। ਸੀਨੀਅਰ 17-18 ਸਾਲ ਦਾ ਉਹਨਾਂ ਦੀ ਸੀ ਉਹਦੇ 'ਚ ਐਜ਼ ਏ ਡਿਫੈਂਸ ਜਰਨਲਿਸਟ। ਹੁਣ ਅਸੀਂ ਗੱਲ ਕਰਦੇ ਹਾਂ ਸਿੱਧੇ ਤੌਰ 'ਤੇ ਉਸ ਵਾਕਿਆ ਦੀ ਜਿਹੜਾ ਕਿ 2009 ਦੇ ਵਿੱਚ ਹੁੰਦਾ। ਇਹ ਮਹੀਨਾ ਸ਼ਾਇਦ ਮਾਰਚ ਦਾ। ਪੀ ਚਿਦੰਬਰਮ, ਮਨਮੋਹਨ ਸਿੰਘ ਦੀ ਸਰਕਾਰ ਹੈ ਔਰ ਚੋਣਾਂ ਵੀ ਹੋਣ ਜਾ ਰਹੀਆਂ ਨੇ। ਜਗਦੀਸ਼ ਟਾਈਟਲਰ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਇੱਕ ਵੱਡਾ ਦੋਸ਼ੀ ਵੀ ਸੀ, ਪਰ ਉਹਨੂੰ ਮਿਨਿਸਟਰ ਵੀ ਬਣਾਇਆ ਹੋਇਆ ਸੀ। ਜਿਹੜਾ ਵਾਜਪਾਈ ਨੇ ਕਮਿਸ਼ਨ, ਨਾਨਾਵਤੀ ਕਮਿਸ਼ਨ ਬਣਾਇਆ, ਉਸ ਦੀ ਰਿਪੋਰਟ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਆਈ, ਉਹਦੇ 'ਚ ਟਾਈਟਲਰ ਦਾ ਜ਼ਿਕਰ ਵੀ ਸੀ। ਲੇਕਿਨ ਇਹਦੇ ਬਾਵਜੂਦ ਮਨਮੋਹਨ ਸਿੰਘ ਵੀ, ਕਿਉਂਕਿ ਮਨਮੋਹਨ ਸਿੰਘ ਸੋਨੀਆ ਗਾਂਧੀ ਦਾ ਬਣਾਇਆ ਹੋਇਆ ਹੀ ਪ੍ਰਾਈਮ ਮਿਨਿਸਟਰ ਸੀ, ਔਰ ਜੋ ਕੁਛ ਵੀ ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ, ਇਹ ਸਾਰੀ ਕਿਲਿੰਗ ਗੈਂਗ ਨੇ ਕੀਤਾ, ਰਾਜੀਵ ਗਾਂਧੀ ਦੇ ਆਰਡਰਸ ਤੇ ਕੀਤਾ। ਸੋਨੀਆ ਗਾਂਧੀ ਇਸ ਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਭਾਈ ਇਹ ਕੌਣ ਹੈ। ਇਸ ਲਈ ਮਨਮੋਹਨ ਸਿੰਘ ਨੇ ਵੀ ਡੇਅਰ ਨਹੀਂ ਕੀਤਾ ਕਿ ਵੀ ਉਹਨੂੰ, ਜਗਦੀਸ਼ ਟਾਈਟਲਰ ਨੂੰ ਪਹਿਲਾਂ ਤਾਂ ਮਿਨਿਸਟਰੀ ਤੋਂ ਨਹੀਂ ਸੀ ਅਸਤੀਫਾ ਦੇਣ ਲਈ, ਇਹਦੀ ਆਵਾਜ਼ ਇੰਨੀ ਸਿੱਖਾਂ 'ਚ ਰੋਹ ਹੋਇਆ ਦੇਣਾ ਪਿਆ। ਪਰ ਜਦੋਂ ਚੋਣਾਂ ਹੋਣ ਵਾਲੀਆਂ ਸੀ ਪਾਰਲੀਮੈਂਟ ਦੀਆਂ, ਉਦੋਂ 2009 ਦਾ ਜ਼ਿਕਰ ਹੀ ਹੈ, ਕਿਉਂਕਿ ਉਹ ਸੈਕੰਡ ਟਰਮ ਸ਼ੁਰੂ ਹੋਣੀ ਸੀ ਮਨਮੋਹਨ ਸਿੰਘ ਦੀ। ਜਗਦੀਸ਼ ਟਾਈਟਲਰ ਨੂੰ ਪਾਰਲੀਮੈਂਟ ਦੀ ਟਿਕਟ ਵੀ ਦੇ ਦਿੱਤੀ ਗਈ। ਇਸੇ ਦੌਰਾਨ ਕਿਉਂਕਿ ਨਾਨਾਵਤੀ ਕਮਿਸ਼ਨ ਤੇ ਬੇਸਡ CBI ਇਨਕੁਆਇਰੀ ਮਾਰਕ ਹੋਈ ਸੀਗੀ, ਔਰ CBI ਇਨਕੁਆਇਰੀ ਨੇ ਜਿਹੜਾ ਉਹਨੂੰ ਟਾਈਟਲਰ ਨੂੰ ਬਰੀ ਕਰ ਦਿੱਤਾ। ਹੁਣ ਇਸ ਪ੍ਰੈਸ ਕਾਨਫਰੰਸ ਜਿਹੜੀ ਮਾਰਚ 2009 'ਚ ਹੁੰਦੀ ਹੈ, ਪੀ ਚਿਦੰਬਰਮ ਜਿਹੜਾ ਹੋਮ ਮਿਨਿਸਟਰ ਹੈ, ਉਹ ਬੜੇ ਫਖਰ ਨਾਲ ਉਹਨੇ ਜਰਨੈਲ ਸਿੰਘ ਹੋਰਾਂ ਨੇ ਸਵਾਲ ਪੁੱਛੇ। ਪਹਿਲਾਂ ਉਹਨਾਂ ਨੇ ਤਾਰੀਫ ਕੀਤੀ ਕਿ ਜੀ ਤੁਹਾਡੀ ਹਕੂਮਤ ਨੇ ਜਿਵੇਂ ਮੁੰਬਈ ਬੰਬ ਬਲਾਸਟ ਦੀ ਸਿਚੁਏਸ਼ਨ ਇਨਵੈਸਟੀਗੇਸ਼ਨ ਨੂੰ ਹੈਂਡਲ ਕੀਤਾ ਹੈ ਬਹੁਤ, ਔਰ ਦਰਸ਼ਕ ਦੇਖ ਸਕਦੇ ਨੇ ਉਸ ਪ੍ਰੈਸ ਕਾਨਫਰੰਸ ਦੀ ਪਿਕਚਰ ਵੀ। ਫਿਰ ਉਹਨਾਂ ਨੇ ਪੁੱਛਿਆ ਕਿ ਜੀ ਜਿਹੜਾ ਨਵੰਬਰ 84 ਨਾਲ ਰਿਲੇਟਡ ਕੀ ਹੈ, ਜਿਹੜੀ ਇਨਵੈਸਟੀਗੇਸ਼ਨ ਹੈ ਕੀ ਹੈ, ਤੇ ਉਹਨੇ ਚਿਦੰਬਰਮ ਨੇ ਕਿਹਾ ਕਿ ਜੀ ਆਈ ਐਮ ਵੈਰੀ ਹੈਪੀ ਟੂ ਸੇ that my colleague Jagdish Titler has been exonerated from the charges of killings in November 84। ਉਹਨੇ ਫਿਰ ਫੋਲੋ ਅਪ ਸਵਾਲ ਪੁੱਛਣਾ ਚਾਹਿਆ, ਉਹ ਟਾਲਾਫਾਈ ਕੀਤਾ। ਉਹਨੇ ਆਪਣੀ ਜੁੱਤੀ ਲਾਈ
ਤੇ ਉਹਦੇ ਵੱਲ ਵਗਾ ਕੇ ਜਿਹੜੀ ਆ ਉਹ ਖੱਬੇ ਪਾਸੇ ਜਾ ਕੇ ਡਿੱਗੀ। ਔਰ ਬਾਅਦ ਚ ਇੰਟਰਵਿਊ ਚ ਨੇ ਕਿਹਾ, ਉਹਨੇ ਜਰਨੈਲ ਸਿੰਘ ਨੇ, ਕਿ ਮੇਰਾ ਇਹਨੂੰ ਮਾਰਨ, ਇਹ ਨਹੀਂ ਹੈ ਕਿ ਬਹੁਤੇ ਨੇ ਕਿਹਾ ਨਾ ਜੀ ਨਿਸ਼ਾਨਾ ਨਹੀਂ ਲਾ, ਉਹਨੇ ਕਿਹਾ ਨਹੀਂ, ਮੇਰਾ ਇਹਨੂੰ ਮਾਰਨਾ ਮਕਸਦ ਨਹੀਂ ਸੀ ਇਹਦੇ ਮੂੰਹ ਤੇ, ਮੈਂ ਤਾਂ ਮੈਸੇਜ ਦੇਣਾ ਚਾਹੁੰਦਾ ਸੀ, ਮੈਂ ਡੈਲੀਬਰੇਟਲੀ ਜਿਹੜੀ ਹੈ ਉਹ ਇੱਕ ਪਾਸੇ ਉਹ ਜੁੱਤੀ ਸੁੱਟੀ। ਹੁਣ ਇਹ ਇੱਕ ਐਸਾ ਵਾਕ ਇੱਕਦਮ ਜਿਹੜਾ ਉਹ ਮਚ ਗਿਆ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਹੜਕੰਪ, ਕਿਉਂਕਿ ਉਸ ਤੋਂ ਪਹਿਲਾਂ ਇਹ ਜੁੱਤੀ ਸੁੱਟਣ ਵਾਲਾ ਪਾਰਟ ਜਿਹੜਾ ਹਾਈਲਾਈਟ ਇੰਟਰਨੈਸ਼ਨਲੀ ਹੋਇਆ ਸੀ, ਜਦੋਂ ਜੂਨੀਅਰ ਬੁਸ਼ ਅਮਰੀਕਾ ਦਾ ਪ੍ਰੈਜ਼ੀਡੈਂਟ ਇਰਾਕ ਦੇ ਵਿਜ਼ਿਟ ਤੇ ਸੀ ਦੱਸਣ ਲਈ ਕਿ ਜੀ ਅਸੀਂ ਇਰਾਕ ਜਿਵੇਂ ਫਤਿਹ ਕਰ ਲਿਆ, ਕਿਉਂਕਿ ਉਦੋਂ ਤੱਕ ਸਦਾਮ ਹੁਸੈਨ ਦੂਸਰੇ ਤੀਸਰੇ ਦਾ ਜਿਹੜਾ ਕੰਮ ਕਰ ਦਿੱਤਾ ਹੋਇਆ ਸੀ ਇਹਨਾਂ ਨੇ। ਔਰ ਉਦੋਂ ਹੀ ਉਸ ਪ੍ਰੈਸ ਕਾਨਫਰੰਸ 'ਚ ਇੱਕ ਇਰਾਕੀ ਜਰਨਲਿਸਟ ਨੇ ਆਪਣੀ ਜੁੱਤੀ ਲਾ ਕੇ ਬੁਸ਼ ਵੱਲ ਵਗਾਈ ਸੀ, ਵੱਜੀ ਨਹੀਂ ਸੀ ਉਹਦੇ ਵੀ, ਐਂ ਉਹਨੇ ਸਿਰ ਕਰ ਲਿਆ ਸੀ। ਪਰ ਉਦੋਂ ਇਹ ਜਿਹੜੀ ਸ਼ੂ ਐਕਸ਼ਨ ਤੇ ਸ਼ੂ ਪੋਲਿਟਿਕਸ ਦੀ ਚਰਚਾ ਸੀ, ਉਸ ਤੋਂ ਬਹੁਤ ਜਲਦੀ ਜਿਹੜਾ ਜਰਨੈਲ ਸਿੰਘ ਦੀ ਜੁੱਤੀ ਵੀ ਫਿਰ ਇੰਟਰਨੈਸ਼ਨਲਾਈਜ਼ ਹੋ ਗਈ ਔਰ ਉਸ ਦੀ ਚਰਚਾ ਚਾਰ ਚਫੇਰੇ। ਹਾਲਾਂਕਿ ਚਿਦੰਬਰਮ ਨੇ ਇਹ ਕਿਹਾ ਨਹੀਂ ਕੁਛ ਨਹੀਂ ਕੋਈ ਮਤਲਬ ਉਹਨਾਂ ਦੀ ਮਾਰ ਕੁਟਾਈ ਨਹੀਂ ਹੋਈ, ਪਰ ਉਹਨਾਂ ਦਾ ਕੈਰੀਅਰ 18 ਸਾਲ ਦਾ ਖਤਮ ਹੋ ਗਿਆ। ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਵੀ ਉਹਨਾਂ ਦੇ ਬੱਚੇ ਛੋਟੇ ਨੇ, ਕੀ ਗੁਜ਼ਰ ਹੋਏਗਾ, ਔਰ ਉਹੀ ਚਾਰਜ ਲਾ ਕੇ ਉਹਨਾਂ ਨੂੰ ਕੁਝ ਵੀ ਕੀਤਾ ਜਾ ਸਕਦਾ ਸੀ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਇੱਕ ਗੈਰਤਮੰਦੀ ਦਾ ਸਬੂਤ ਸੀ। ਔਰ ਉਸ ਇੱਕ ਜੁੱਤੀ ਨੇ ਫਿਰ ਕ੍ਰਿਸ਼ਮਾ ਕੀ ਕੀਤਾ, ਟਾਈਟਲਰ ਦਿੱਤਾ, ਟਿਕਟ ਵੀ ਗਈ, ਦੂਜੀ ਵੀ ਗਈ, ਮਨਮੋਹਨ ਸਿੰਘ ਸਰਕਾਰ ਬੈਕਫੁੱਟ ਤੇ ਚਲੀ ਗਈ ਔਰ ਦੁਨੀਆ ਭਰ 'ਚ ਚਰਚਾ ਵੀ ਹੋਈ। ਨਵੰਬਰ 84 ਦਾ ਫਿਰ ਫੋਕਸ ਹੋਇਆ ਇਸ ਗੱਲ ਦੇ ਉੱਤੇ ਵੀ ਕਿੰਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਗਏ ਔਰ ਸਿੱਖ ਪੰਥ ਦੇ ਵਿੱਚ ਜਰਨੈਲ ਸਿੰਘ ਦਾ ਸਟੇਟਸ ਤਾਂ ਇੱਕ ਜਿਵੇਂ ਇਨਸਟੈਂਟ ਹੀਰੋ ਵਾਲਾ ਹੁੰਦਾ, ਜਿਵੇਂ ਜੁਗਰਾਜ ਸਿੰਘ ਜਿਹਨੇ 26 ਜਨਵਰੀ ਨੂੰ ਇਸ ਵਰੇ ਲਾਲ ਕਿਲੇ ਤੇ ਕੇਸਰੀ ਝੰਡਾ ਚਲਾਇਆ, ਗੱਭਰੂ 18-19 ਸਾਲਾਂ ਦਾ, ਉਹ ਇਨਸਟੈਂਟ ਹੀਰੋ। ਸੋ ਕੁਛ ਐਕਸ਼ਨਸ ਨੇ ਜਿਨ੍ਹਾਂ ਦੇ ਲਈ ਫਿਰ ਕਿਸੇ ਅਖਬਾਰ 'ਚ ਖਬਰ ਨਹੀਂ ਕਢਾਣੀ ਪੈਂਦੀ। ਬਹੁਤ ਅਮੀਰ ਲੋਕ ਜਿਹੜੇ ਨੇ ਉਹ ਤਾਂ ਪੈਸੇ ਦੇ ਕੇ ਖਬਰ ਲਵਾਉਂਦੇ ਨੇ ਨਾ, ਉਹਦੀ ਸ਼ਕਲ ਆ ਜਾਏ। ਇਹ ਸਿੱਖਾਂ 'ਚ ਹੈ, ਸਾਡੇ ਕੌਮ 'ਚ, ਕਿ ਜਿਹੜਾ ਚੈਲੰਜ ਕਰਨ ਵਾਲਾ ਹੈ, ਜਿਹੜਾ ਡਿਫਾਇੰਸ ਦਿੰਦਾ ਹੈ, ਉਹਨੂੰ ਇੱਕਦਮ ਜਿਹੜਾ ਉਹ ਹੁੰਦਾ। ਔਰ ਫਿਰ ਜ਼ਾਹਰ ਹੈ ਪੱਤਰਕਾਰਤਾ ਤਾਂ ਖਤਮ ਹੋਈ, ਇਸ ਦੇ ਉੱਤੇ ਇੱਕ ਡਿਬੇਟ ਵੀ ਹੋਈ ਕਿ ਜੀ ਕੀ ਹੋਣਾ ਚਾਹੀਦਾ ਹੈ, ਕੀ ਨਹੀਂ ਹੋਣਾ ਚਾਹੀਦਾ। ਪਰ ਜਰਨੈਲ ਸਿੰਘ ਹੋਰਾਂ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ ਐਗਜ਼ਿਸਟਿੰਗ, ਹਾਲਾਂ ਉਦੋਂ ਸ਼੍ਰੋਮਣੀ ਕਮੇਟੀ ਨੇ ਆਫਰ ਕੀਤਾ ਕਿ ਜੀ ਤੁਹਾਨੂੰ SGPC 77 ਦਾ ਅਹੁਦਾ, ਹੈਡ ਆਫ ਦਾ ਮੀਡੀਆ। ਉਹਨਾਂ ਨੇ, ਮੈਂ ਸਮਝਦਾ ਵੀ ਸਾਰੇ ਪੀਰੀਅਡ 'ਚ ਜਰਨੈਲ ਸਿੰਘ ਦੀ ਪਾਰਖੂ ਅੱਖ ਨੇ ਦੇਖਿਆ ਹੋਇਆ ਸੀ ਕਿ ਉਹ ਕਾਂਗਰਸੀ ਹੋਣ, ਉਹ ਅਕਾਲੀ ਹੋਣ, ਉਹ ਇਹ ਜਿੰਨੇ ਵੀ ਐਸਟੈਬਲਿਸ਼ ਹੋਣ, ਇਹਨਾਂ ਨੇ ਸਾਨੂੰ ਵੋਟ ਬੈਂਕ ਦੇ ਤੌਰ ਤੇ ਵਰਤਿਆ। ਇਹ ਚੋਣਾਂ ਦੇ ਨੇੜੇ ਆ ਕੇ ਸਿੱਖ ਭਾਵਨਾਵਾਂ ਨਾਲ ਖੇਡਦੇ ਨੇ, ਨਵੰਬਰ 84 ਜੂਨ 84 ਦੀ ਗੱਲ ਕਰਦੇ ਨੇ, ਪਰ ਇਹਨਾਂ ਸਭ ਦੇ ਅੰਦਰ ਕੋਈ ਕਿਸੇ ਨੇ ਜਸਟਿਸ ਨਹੀਂ ਦੇਣਾ। ਔਰ ਉਦੋਂ ਤਾਜ਼ਾ ਕੇਜਰੀਵਾਲ ਦਾ ਉਭਾਰ ਹੋ ਰਿਹਾ ਸੀ ਦਿੱਲੀ 'ਚ ਔਰ ਉਹਨਾਂ ਨੂੰ ਇਹ ਲੱਗਾ ਕਿ ਕੋਈ ਜੇ ਨਵੀਂ ਧਿਰ, ਔਰ ਇਹ ਸਵਾਲ ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਜੀ ਤੁਹਾਨੂੰ ਇਹਨਾਂ 'ਚ ਕੀ ਨਜ਼ਰ ਆਇਆ। ਉਹਨਾਂ ਨੇ ਕਿਹਾ ਜੀ ਘੱਟੋ ਘੱਟ ਇਹ ਪ੍ਰੋਮਿਸ ਮੈਂ ਲੈ ਲਿਆ ਸੀ, ਕਹਿੰਦੇ ਕੇਜਰੀਵਾਲ ਮੇਰੇ ਘਰ ਆਉਂਦਾ ਹੁੰਦਾ ਸੀ, ਮੈਂ ਉਹ ਤੋਂ ਇਹ ਪ੍ਰੋਮਿਸ ਲੈ ਲਿਆ ਸੀ ਕਿ ਵੀ ਬਾਕੀ ਜੋ ਹੈ ਵੀ ਇਹ ਨਵੰਬਰ 84 ਵਾਲਾ ਜਗਦੀਸ਼ ਟਾਈਟਲਰ ਦੇ ਖਿਲਾਫ ਵੀ ਕੇਸ ਰਜਿਸਟਰ ਹੋਏਗਾ ਔਰ ਇਹਨਾਂ ਦੇ ਲਈ, ਕਿਉਂਕਿ ਦਿੱਲੀ 'ਚ ਹੀ ਵਾਪਰਿਆ ਸੀ ਸਭ ਕੁਝ, ਕਿ ਵੀ ਤੂੰ ਖਲੋਏਗਾ। ਉਹਨੇ ਕਿਹਾ ਜੀ ਇਹ ਰੀਜ਼ਨ ਸੀ। ਹਾਲਾਂਕਿ ਕਹਿੰਦਾ ਮੈਨੂੰ ਕੋਈ ਭੁਲੇਖਾ ਨਹੀਂ ਸੀ ਕਿ ਵੀ ਇਹਨਾਂ ਦੀ ਵੀ ਪੋਲਿਟਿਕਸ ਅਲਟੀਮੇਟਲੀ ਕੀ ਹੈ। ਹੁਣ ਜਰਨੈਲ ਸਿੰਘ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਔਰ ਉਸ ਸਾਰੇ ਦੇ ਵਿੱਚ ਉਹਨਾਂ ਨੇ ਰਜੌਰੀ ਗਾਰਡਨ ਤੋਂ ਸੀਟ ਜਿੱਤੀ। ਉਸ ਪੀਰੀਅਡ 'ਚ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਵਿਕਟਰੀ ਹੋਈ ਔਰ 2015 'ਚ ਜਿਵੇਂ ਮੈਂ ਜ਼ਿਕਰ ਕੀਤਾ ਕਿ ਦਿੱਲੀ ਅਸੈਂਬਲੀ ਨੇ ਯੂਨੈਨਿਮਸਲੀ ਮਤਾ ਪਾਸ ਕੀਤਾ ਔਰ ਉਹ ਮਤਾ ਜਰਨੈਲ ਸਿੰਘ ਹੋਰਾਂ ਨੇ ਪੇਸ਼ ਕੀਤਾ। ਔਰ ਜਿਹੜੀ ਉਹਨਾਂ ਦੀ ਐਮੋਸ਼ਨਲ ਸਪੀਚ ਹੈ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਖੁਸ਼ਵੰਤ ਸਿੰਘ ਨੇ ਕਿਵੇਂ ਲੁੱਕ ਕੇ ਜਾਨ ਬਚਾਈ, ਜਗਜੀਤ ਸਿੰਘ ਅਰੋੜਾ ਜਿਹੜਾ ਜਿਹਨੂੰ ਬੰਗਲਾਦੇਸ਼ ਦਾ ਹੀਰੋ ਬਣਾ ਕੇ ਪੇਸ਼ ਕੀਤਾ ਹੁੰਦਾ ਹੈ ਕਿ ਜੀ ਦੇਖੋ ਇਹ ਹੈ, ਉਹਨੇ ਇਹਨੂੰ ਕਿਹਾ ਗੁਜਰਾਲ ਨੂੰ ਕਿ ਜੀ ਉਹਨੂੰ ਉਹਨਾਂ ਨੇ ਕਿਹਾ ਜੀ ਤੂੰ ਇਵੇਂ ਕਰ ਕਿ ਮੈਂ ਡਰਾਈਵਰ ਭੇਜ ਦਿੰਦਾ, ਤੂੰ ਪਿਛਲੀ ਸੀਟ ਤੇ ਪੱਗ ਲਾ ਕੇ ਥੱਲੇ ਆਪਣੇ ਵਾਲ ਖੋਲ ਕੇ ਤੇ ਸੀਟ ਤੇ ਥੱਲੇ ਆ ਕੇ। ਉਹਨੇ ਕਿਹਾ ਜੀ ਇਹ ਜਰਨੈਲ ਸਿੰਘ ਨੇ ਫੈਕਟ ਮੈਂਸ਼ਨ ਕੀਤੇ ਨੇ ਕਿ ਵੀ ਆਹ ਹਾਲਤ ਹੋਈ ਔਰ ਜ਼ਾਹਰ ਹੈ ਕਿ ਇੰਨਾ ਕੁ ਐਮੋਸ਼ਨਲ ਬਹਾਅ ਵੀ ਸੀ। ਅਸੈਂਬਲੀ ਨੇ ਜਿਹੜਾ ਉਹ ਰੈਜ਼ੋਲੂਸ਼ਨ ਵੀ ਕੀਤਾ, ਇਵੈਂਚੁਅਲੀ ਕੇਸ ਵੀ ਰਜਿਸਟਰ ਹੋਇਆ ਟਾਈਟਲਰ ਦੇ ਔਰ ਉਹਨਾਂ ਨੂੰ ਇਹ ਹੋਪ ਸੀ ਕਿ ਵੀ ਉਹ ਇਨਸਾਫ ਲੈ ਸਕਣਗੇ। ਪਰ ਅਲਟੀਮੇਟਲੀ ਔਰ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦਾ ਫਲਾਹ ਹੋਇਆ, ਪੰਜਾਬ 'ਚ ਅਸੈਂਬਲੀ ਚੋਣਾਂ ਹੋਣੀਆਂ ਸੀ
ਔਰ ਮੈਂ ਕਿਉਂਕਿ ਬਹੁਤ ਵਾਰ ਕੁਝ ਚੀਜ਼ਾਂ ਜਦੋਂ ਬੰਦਾ ਜਿਉਂਦਾ ਹੁੰਦਾ ਹੈ ਤੁਸੀਂ ਨਹੀਂ ਪਬਲਿਕਲੀ ਕਰਦੇ, ਕਿਉਂਕਿ ਤੁਸੀਂ ਐਮਬੈਰਸ ਵੀ ਨਹੀਂ ਕਰਨਾ ਚਾਹੁੰਦੇ ਔਰ ਐਟ ਦਾ ਸੇਮ ਟਾਈਮ ਤੁਸੀਂ ਆਪਣੇ ਦੋਸਤ ਨੂੰ ਕਿਸੇ ਜਿਹੜਾ ਮੁਸ਼ਕਲ 'ਚ ਨਹੀਂ ਪਾਉਣਾ ਚਾਹੁੰਦੇ। ਪਰ ਉਹ ਸਾਰੇ ਪੀਰੀਅਡ ਜਦੋਂ ਬਾਹਰ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਪਿਆ ਔਰ ਲੱਖਾਂ ਡਾਲਰ ਬਾਹਰਲੇ ਸਿੱਖ ਜਿਹੜੇ ਨੇ ਉਹ ਦੇ ਰਹੇ ਸੀ, ਉਹਨਾਂ ਨੂੰ ਲੱਗਦਾ ਸੀ ਜੀ ਬਾਦਲਾਂ ਨੂੰ ਪੰਜਾਬ 'ਚੋਂ ਕੱਢੋ, ਔਰ ਕੇਜਰੀਵਾਲ 'ਚੋਂ ਪਤਾ ਨਹੀਂ ਕੀ ਨਜ਼ਰ ਆਉਂਦਾ ਸੀ ਉਹਨਾਂ ਨੂੰ। ਔਰ ਉਸ ਪੀਰੀਅਡ 'ਚ ਇਹ ਕਿਉਂਕਿ ਮੇਰਾ ਰਾਫਤਾ ਔਰ ਸਾਨੂੰ ਫਖਰ ਹੈ TV 84 ਨੂੰ ਕਿ ਜਰਨੈਲ ਸਿੰਘ ਹੋਰਾਂ ਨੂੰ ਬਹੁਤ ਵਾਰ TV 84 ਦੇ ਪ੍ਰੋਗਰਾਮਾਂ ਦੇ ਵਿੱਚ ਇੰਟਰਵਿਊ ਕੀਤਾ ਗਿਆ ਔਰ ਮੇਰੇ ਨਾਲ ਉਹ ਪਿਆਰ ਵੀ ਕਰਦੇ ਸੀ, ਮੈਨੂੰ ਵੀ ਉਹ ਬਹੁਤ ਚੰਗੇ ਲੱਗਦੇ ਸੀ। ਜਦੋਂ ਸਟਾਕਟਨ ਵੀ ਉਹ ਆਏ ਔਰ ਉਸ ਪੀਰੀਅਡ 'ਚ ਵੀ ਅਸੀਂ ਕੁਝ ਗੱਲਾਂ ਸਾਂਝੀਆਂ ਵੀ ਕੀਤੀਆਂ ਔਰ ਉਹਨਾਂ ਨੇ ਮੈਨੂੰ ਕਿਹਾ ਜਦੋਂ ਕਿ ਪੂਰੀ ਵੇਵ ਸੀ ਇਹ ਸੀ ਵੀ ਪੰਜਾਬ 'ਚ ਜਿੱਤ ਜਾਣਾ ਆਮ ਆਦਮੀ ਪਾਰਟੀ ਨੇ, ਇੱਥੋਂ ਲੱਖਾਂ ਡਾਲਰ ਸਿੱਖ ਦੇ ਰਹੇ ਸੀ, ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਇਹ ਬਾਹਰਲੇ ਸਿੱਖ ਧੜਾ ਧੜ ਪੈਸਾ ਦੇ, ਹਾਲਾਂ ਉਸ ਪਾਰਟੀ 'ਚ ਔਰ ਖੁਦ ਉਹ ਪੰਜਾਬ ਦੇ ਵਿੱਚ ਉਸ ਦੌਰ 'ਚ ਚੱਲਦੇ ਹਾਂ ਅਸੀਂ ਦੇਖਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਹਲਕੇ ਤੋਂ ਉਹਨਾਂ ਨੂੰ ਕੇਜਰੀਵਾਲ ਨੇ ਖੜਾ ਕਰਤਾ ਕਿਉਂਕਿ ਕੇਜਰੀਵਾਲ ਬੜੀ ਸ਼ੈਤਾਨੀ ਕਰ ਰਿਹਾ ਸੀ, ਉਹ ਪੰਜਾਬ ਦਾ ਚੀਫ ਮਿਨਿਸਟਰ ਖੁਦ ਬਣਨਾ ਚਾਹੁੰਦਾ ਸੀ ਔਰ ਉਹਨੂੰ ਲੰਬੀ ਤੋਂ ਜਿਹੜਾ ਉਹਨਾਂ ਨੂੰ ਖੜਾ ਕਰਨ ਤੋਂ ਪਹਿਲਾਂ ਰਜੌਰੀ ਗਾਰਡਨ ਦਿੱਲੀ ਤੋਂ ਉਹਨਾਂ ਨੂੰ ਅਸਤੀਫਾ ਦਵਾਇਆ, MLA ਸੀ ਉੱਥੋਂ ਅਸਤੀਫਾ ਦਵਾ ਕੇ ਪੰਜਾਬ 'ਚ ਆਏ ਕਿਉਂਕਿ ਪੰਜਾਬ 'ਚ ਉਹੀ ਖੜਾ ਹੋ ਸਕਦਾ ਉਸ ਹਲਕੇ ਜਿਹੜਾ ਪੰਜਾਬ ਦਾ ਵੋਟਰ ਹੋਏ, ਉੱਥੇ ਐਜ਼ ਏ ਵੋਟਰ ਉਹ ਰਜਿਸਟਰ ਹੋਏ। ਸੋ ਉਹਨੇ ਐਸਾ ਚਲਾਕ ਬਾਣੀ ਹੈ, ਇਹਨੇ ਕਿੰਨੇ ਹੀ ਸ਼ਿਕਾਰ ਕਰ ਦਿੱਤੇ। ਇੱਕ ਤਾਂ ਉਹਨੇ ਆਪਣਾ ਰਾਹ ਪੱਧਰਾ ਕੀਤਾ, ਉਹਨੂੰ ਸੀ ਜੀ ਮੈਂ ਇੱਕ ਜਰਨੈਲ ਸਿੰਘ ਅਣਖ ਵਾਲਾ ਬੰਦਾ, ਸਿਆਣਾ ਬੰਦਾ, ਉਹਨੂੰ ਉਹਨਾਂ ਨੂੰ ਪਤਾ ਹੀ ਸੀ ਕਿ ਬਈ ਇੱਥੋਂ ਜਿਹੜਾ ਜੇ ਬਾਦਲ ਦੇ ਖੜਾ ਲੰਬੀ ਤੋਂ ਕੀਤਾ ਕੈਪਟਨ ਅਮਰਿੰਦਰ, ਉਹਨੇ ਵੀ ਕਿਉਂਕਿ ਬਾਦਲ ਔਰ ਅਮਰਿੰਦਰ ਰਲੇ ਹੋਏ ਸੀ, ਗੱਲ ਗਲਤ ਨਹੀਂ ਹੈ ਜੋ ਜਨਰਲ ਜੇ ਸਿੰਘ ਨੇ ਕਹੀ, ਜਿਹਨੂੰ ਜਿਹੜਾ ਹਾਰਿਆ ਪਟਿਆਲੇ ਤੋਂ ਜਾਂ ਹੁਣ ਨਵਜੋਤ ਸਿੰਘ, ਇਹ ਰਲੇ ਹੋਏ ਸੀ ਔਰ ਇਸੇ ਲਈ ਅਮਰਿੰਦਰ ਸਿੰਘ ਖੁਦ ਵੀ ਜਾ ਕੇ ਲੰਬੀ ਹਲਕੇ ਤੋਂ ਖੜਾ ਹੋ ਗਿਆ, ਕਾਂਗਰਸ ਦੀ ਟਿਕਟ ਤੇ ਪਟਿਆਲੇ ਤੋਂ ਤਾਂ ਹੈ ਹੀ ਸੀ। ਸੋ ਉਹ ਮਕਸਦ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਣਾ ਸੀ ਔਰ ਇਹ ਗੱਲ ਜਰਨੈਲ ਸਿੰਘ ਸਮਝਦੇ ਸੀ ਵੀ ਕੇਜਰੀਵਾਲ ਦੀ ਵੀ ਕੀ ਸਿਆਸਤ ਹੈ ਔਰ ਉਹਨਾਂ ਦੀ, ਪਰ ਕਿਉਂਕਿ ਪਾਰਟੀ ਦਾ ਹੁਕਮ ਸੀ। ਪਰ ਜਿਹੜੀ ਗੱਲ ਉਹਨਾਂ ਨੇ ਮੈਨੂੰ ਕਹੀ, ਉਹਨਾਂ ਨੇ ਕਿਹਾ ਜੀ ਇਹ ਬਾਹਰਲੇ ਸਿੱਖ ਧੜਾ ਧੜ ਪੈਸੇ ਦੇ ਰਹੇ ਨੇ, ਘੱਟੋ ਘੱਟ ਇਹਨਾਂ ਤੋਂ ਕੁਝ ਬਣਵਾ ਤਾਂ ਲਓ ਵੀ ਕੋਈ ਰੱਖੋ ਕਿ ਵੀ ਜੇ ਤੁਹਾਡੀ ਸਰਕਾਰ ਆਮ ਆਦਮੀ ਦੀ ਬਣੀ ਸਿੱਖਾਂ ਲਈ ਜਾਂ ਪੰਜਾਬ ਲਈ ਕੀ ਕਰਨਗੇ, ਵੀ ਹੁਣੇ ਹੀ ਕੋਈ ਲੈ ਲਓ ਕਮਿਟਮੈਂਟ, ਅਦਰਵਾਈਜ਼ ਇਹ ਸਿੱਖਾਂ ਦਾ ਪੈਸਾ ਹੀ ਜ਼ਾਇਆ ਹੋਣਾ, ਇਹਦੇ ਚੋਂ ਨਿਕਲਣਾ ਨਿਕਾਲਣਾ ਕੁਛ ਨਹੀਂ ਹੈ। ਸੋ ਮੈਂ ਸਮਝਦਾ ਵੀ ਹੀ ਵਾਸ ਕੁਆਇਟ ਰਾਈਟ। ਪਰ ਸਾਡੇ ਤਾਂ ਇੱਥੇ ਜਦੋਂ ਹੁੰਦਾ ਹੈ ਚੱਕ ਲਓ ਫਿਰ ਕੋਈ ਦੇਖਦਾ ਥੋੜੀ ਹੈ ਪਿੱਛੇ ਮੁੜ ਕੇ ਵੀ ਕੀ ਹੋ ਰਿਹਾ। ਸੋ ਉਹਨਾਂ ਨੇ ਜ਼ਾਹਰ ਹੈ ਲੰਬੀ ਲੂਜ਼ ਕੀ ਔਰ ਦੁਬਾਰਾ ਜਿਹੜੀਆਂ ਚੋਣਾਂ 2020 'ਚ ਹੋਈਆਂ ਦਿੱਲੀ 'ਚ ਕੇਜਰੀਵਾਲ ਨੇ ਟਿਕਟ ਨਹੀਂ ਦਿੱਤੀ, ਰਾਦਰ ਉਹਨਾਂ ਦੇ ਟਵਿੱਟਰ ਹੈਂਡਲ ਤੇ ਉਹਨਾਂ ਦੇ ਬੇਟੇ ਨੇ ਕੋਈ ਟਵੀਟ ਕੀਤਾ ਜਿਹੜਾ ਮੈਨੂੰ ਹੁਣ ਯਾਦ ਨਹੀਂ ਹੈ ਕੀ ਸੀ, ਉਹਦਾ ਬੜਾ ਰੌਲਾ ਪਿਆ ਔਰ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਸੀ ਕੇਜਰੀਵਾਲ ਨੇ। ਹਾਲਾਂ ਜਦੋਂ ਉਹਨਾਂ ਨੂੰ ਨਹੀਂ ਬਣਾਇਆ, ਉਹ ਪੰਜਾਬੀ ਅਕੈਡਮੀ ਦਿੱਲੀ ਦੇ ਪ੍ਰੈਜ਼ੀਡੈਂਟ ਬਣੇ ਜਿਹਦਾ ਚੀਫ ਮਿਨਿਸਟਰ ਉਹਦਾ ਹੈੱਡ ਹੁੰਦਾ ਔਰ ਉਹਨਾਂ ਨੇ ਪੰਜਾਬੀ ਜ਼ਬਾਨ ਦੀ ਭਲਾਈ ਲਈ ਵੀ ਦਿੱਲੀ ਦੇ ਵਿੱਚ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਕਾਫੀ ਹੱਦ ਤੱਕ ਹੁਣ ਨਿਰਾਸ਼ ਹੋ ਚੁੱਕੇ ਸਨ। ਉਹਨਾਂ ਦੀ ਕਨਵਰਸੇਸ਼ਨ ਜਿਹੜੀ ਮੇਰੇ ਨਾਲ ਕੋਵਿਡ ਤੋਂ ਪਹਿਲਾਂ ਹੋਈ, ਉਹ ਚਾਹੁੰਦੇ ਸੀ, ਉਹ ਕਹਿੰਦੇ ਸੀ ਵੀ ਬੱਚਿਆਂ ਦਾ ਵੀ ਫਿਊਚਰ ਜੇ ਕੈਨੇਡਾ ਔਰ ਦੂਸਰੇ 'ਚ ਕੋਈ ਹੋਏ ਔਰ ਜਿਹੜੀ ਇਸ ਪੀਰੀਅਡ 'ਚ ਬਹੁਤ ਸਾਰਿਆਂ ਦੀ ਸਟਰਗਲ ਤਾਂ ਹੁੰਦੀ ਹੈ ਜਿਹੜੀ ਉਹਨਾਂ ਨੇ ਇੱਕ ਕਿਤਾਬ ਆਪਣੇ ਐਕਸਪੀਰੀਅੰਸ ਤੇ ਬੇਸਡ ਨਵੰਬਰ 84 ਦੀ ਕਹਾਣੀ ਜਿਹਦਾ ਉਹਨਾਂ ਨੇ ਨਾਂ ਰੱਖਿਆ ਆਈ ਐਕਿਊਜ਼, ਔਰ ਇਹ ਇੱਕ ਬੜਾ ਹਿਸਟੋਰੀਕਲ ਟਾਈਟਲ ਸੀ ਕਿਉਂਕਿ ਇਹੀ ਕਿ ਭਾਈ ਜੇ ਨਾਜ਼ੀਆਂ ਨੂੰ ਚੈਲੰਜ ਕੀਤਾ ਹੁੰਦਾ ਤੇ ਜੋ ਜ਼ੁਲਮ ਹੋਏ ਉਹ ਨਹੀਂ ਸੀ ਹੋਣੇ। ਸੋ ਆਈ ਐਕਿਊਜ਼ ਔਰ ਉਹਦੇ ਤੇ ਬਹੁਤ ਚਰਚਾ ਹੋਈ ਔਰ ਇਹ ਉਹਨਾਂ ਦੀ ਕਿਤਾਬ ਜਦੋਂ ਬਾਹਰ ਵੀ ਆਇਆ ਆਪਣੀ ਕਿਤਾਬ ਦੇ ਉਸ ਟੂਰ ਨੂੰ ਕੈਨੇਡਾ ਅਮਰੀਕਾ ਦੂਸਰੀਆਂ ਥਾਵਾਂ ਤੇ ਗਏ, ਉਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ ਔਰ ਇਸ ਸਾਰੇ ਦੇ ਚਲਦਿਆਂ ਮੈਂ ਸਮਝਦਾ ਵੀ ਉਹਨਾਂ ਦਾ ਦੁਨੀਆ ਤੋਂ ਤੁਰ ਜਾਣਾ। ਔਰ ਇਹਦੇ 'ਚ ਇੱਕ ਅਨਫੋਰਚੂਨੇਟ ਪਾਰਟ ਜ਼ਰੂਰ ਹੈ ਕਿ ਸਾਡੇ ਆਪਣੇ ਪੰਥਕ ਮੀਡੀਆ 'ਚ ਚਰਚਾ ਹੋ ਰਹੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਇੱਕ ਟਵੀਟ 29 ਅਪ੍ਰੈਲ ਦਾ ਵੀ ਹੈ ਜਿਹਦੇ 'ਚ ਉਹਨਾਂ ਨੇ ਬੇਸ਼ੱਕ ਕਿਹਾ ਵੀ ਮੈਨੂੰ ਬਹੁਤ ਤਕਲੀਫ ਹੈ ਪਰ ਸਰਬੱਤ ਦੇ ਭਲੇ ਦੀ ਅਰਦਾਸ ਕਰੋ। ਪਰ ਉਸ ਤੋਂ ਪਹਿਲਾਂ ਇੱਕ ਟਵੀਟ ਜਿਹੜਾ ਕਦੋਂ ਦਾ ਸੀ ਜਾਂ ਕੀ ਹੈ ਜਿਹਨੂੰ ਲੈ ਕੇ ਚਰਚਾ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਹਸਪੀਟਲ 'ਚ ਬੈੱਡ ਨਹੀਂ ਮਿਲ ਰਿਹਾ ਔਰ ਆਕਸੀਜਨ ਦਾ ਪ੍ਰਬੰਧ ਨਹੀਂ ਹੈ। ਸੋ ਉਹਨੂੰ ਲੈ ਕੇ ਕਈਆਂ ਨੇ ਆਪਣੀਆਂ ਸੰਸਥਾਵਾਂ ਦੀ ਭੰਡੀ ਕੀਤੀ ਹੈ ਸ਼ੁਰੂ ਕਿ ਜੀ ਤੁਸੀਂ ਦੂਜਿਆਂ ਨੂੰ ਕਰ ਰਹੇ ਹੋ ਆਪਣਿਆਂ ਨੂੰ ਨਹੀਂ ਹੈ
ਔਰ ਉਹ ਜਿਹੜੀ ਵੀਡੀਓ ਹੈ ਉਹਦੇ 'ਚ ਦੱਸਿਆ ਗਿਆ ਵੀ ਉਹਨਾਂ ਨੇ ਜੀਕੇ ਦਾ, ਪਰਮਜੀਤ ਸਿੰਘ ਸਰਨੇ ਦਾ, ਸਿਰਸੇ ਦਾ ਨਾਂ ਲਿਆ, ਜਿਹੜੇ ਵੀ ਨੇ ਕਿ ਜੀ ਉਹਨਾਂ ਨੂੰ ਕੀਤਾ ਔਰ ਕੀ ਪ੍ਰੋਪਰ ਉਹਨਾਂ ਨੂੰ ਜਿਹੜਾ ਹੈ ਹਸਪੀਟਲ ਵੀ ਜਿਹੜੇ ਨੇ ਜਾਂ ਉਹ ਮਸ਼ੀਨ ਦੇਣ ਲਈ ਤਿਆਰ ਨਹੀਂ ਨੇ ਜਾਂ ਕੁਛ ਇਸ ਕਿਸਮ ਦਾ ਪਾਰਟ ਹੈ। ਪਰ ਮੈਂ ਸਮਝਦਾ ਹਾਂ ਵੀ ਇਸ ਪਾਸੇ ਵੱਲ ਜ਼ਰੂਰ ਧਿਆਨ ਹੋਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਕੂਮਤਾਂ, ਔਰ ਇਹ ਵੀ ਕੰਸਪੀਰੇਸੀ ਥਿਊਰੀ ਦੀ ਵੀ ਗੱਲ ਆ ਰਹੀ ਹੈ ਕਿ ਉਹ ਬਿਲਕੁਲ ਤੰਦਰੁਸਤ ਸਨ, ਉਹਨਾਂ ਨੇ ਕੋਵਿਡ-19 ਦੀ ਵੈਕਸੀਨੇਸ਼ਨ ਲਵਾਈ ਪਹਿਲਾ ਡੋਜ਼ ਔਰ ਉਸ ਤੋਂ 3 ਦਿਨ ਬਾਅਦ ਉਹ ਜਿਹੜੇ ਨੇ ਇਸ ਦਾ ਸ਼ਿਕਾਰ ਹੋਏ। ਸੋ ਹੁਣ ਉੱਥੇ ਕੀ ਚੱਲ ਰਿਹਾ ਕੀ ਨਹੀਂ ਹੈ ਇਹ ਤਾਂ ਰੱਬ ਜਾਣਦਾ ਹੈ। ਲੇਕਿਨ ਇਸ ਸਾਰੇ 'ਚ ਮੈਂ ਸਮਝਦਾ ਵੀ ਅਸੀਂ ਜਦੋਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਸਾਡੇ ਇੱਕ ਬੜੇ ਹੀ ਪਿਆਰੇ ਗੁਰਸਿੱਖ ਵੀਰ, ਇੱਕ ਅਣਖੀ ਨੌਜਵਾਨ, ਇੱਕ ਪੱਤਰਕਾਰ, ਜਿਨ੍ਹਾਂ ਦੇ ਸਾਹਮਣੇ ਜੋ ਕੁਛ ਉਹਨਾਂ ਨੇ ਦੇਖਿਆ ਇਤਿਹਾਸ ਨੂੰ, ਉਹਨਾਂ ਨੇ ਆਪਣਾ ਖੁਦ ਵੀ ਇਤਿਹਾਸ ਬਣਾਇਆ ਇਸ ਸਾਰੇ 35-36 ਸਾਲ ਦੇ ਪੀਰੀਅਡ ਨੂੰ। ਔਰ ਉਹ ਹਮੇਸ਼ਾ ਟਵਿੱਟਰ ਤੇ ਵੀ ਐਕਟਿਵ ਹੁੰਦੇ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੇਲੇ ਬੜਾ ਖੁੱਲ੍ਹ ਕੇ ਔਰ ਹਰ ਮੁੱਦੇ ਦੇ ਉੱਤੇ, ਕਿਉਂਕਿ ਜਦੋਂ ਉਹਨਾਂ ਨੇ ਦੇਖ ਲਿਆ ਆਮ ਆਦਮੀ ਪਾਰਟੀ ਦਾ ਵੀ ਹਾਲ, ਫਿਰ ਉਹ ਬਿਲਕੁਲ ਔਰ ਪ੍ਰਾਈਵੇਟਲੀ ਉਹ ਕਹਿੰਦੇ ਸੀ ਜੀ ਹੁਣ ਅਸੀਂ ਤਾਂ ਉਸ ਸਿਸਟਮ 'ਚ ਹੀ ਰਹਿ ਕੇ ਇੰਨਾ ਕੁਛ ਹੀ ਕਰ ਸਕਦੇ, ਪਰ ਖਾਲਿਸਤਾਨ ਬਣਾਏ ਬਿਨਾਂ, ਸਿੱਖਾਂ ਦਾ ਆਪਣਾ ਮੁਲਕ ਬਣਾਏ ਬਿਨਾਂ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ। ਇਹ ਸਭ ਸਿੱਖਾਂ ਨਾਲ ਨਫ਼ਰਤ ਕਰਦੇ ਨੇ, ਦਿਲੋਂ ਸਿੱਖਾਂ ਦੇ ਨਾਲ ਇਹ ਲੱਗਦੇ ਨੇ ਇਹਨਾਂ ਨੇ। ਔਰ ਇਹ ਜਦੋਂ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ, ਇਹ ਖੁਸ਼ੀ ਮਹਿਸੂਸ ਕਰਦੇ ਨੇ ਕਿ ਭਾਈ ਇਹ ਬੜੇ ਬੜੇ ਸਰਦਾਰ ਕਹਾਣ ਵਾਲੇ ਸੀ, ਅੱਜ ਸਾਡੇ ਸਾਹਮਣੇ ਗਿੜਗੜਾ ਰਹੇ ਨੇ। ਸੋ ਮੈਂ ਸਮਝਦਾ ਕਿ ਵੀ ਉਹਨਾਂ ਦੀ ਇੱਕ ਜੁੱਤੀ ਅਜੇ ਵੀ ਬਾਕੀ ਹੈ। ਔਰ ਇਹ ਗੱਲ ਮੈਂ ਨਹੀਂ, ਇੱਕ ਹੋਰ ਪ੍ਰੋਮੀਨੈਂਟ ਜਰਨਲਿਸਟ SP ਸਿੰਘ ਜਿਹੜੇ ਇੰਡੀਅਨ ਐਕਸਪ੍ਰੈਸ ਨਾਲ ਲੰਬਾ ਵਕਤ ਰਹੇ ਨੇ, ਉਹਨਾਂ ਨੇ ਜਿਹੜਾ ਇਹ ਗੱਲ ਉਹਨਾਂ ਇੱਕ ਜਦੋਂ ਵਰਲਡ ਸਿੱਖ ਨਿਊਜ਼ ਲਈ ਉਹਨਾਂ ਨੇ ਅੱਜ ਲਿਖਿਆ ਔਰ ਸਿੱਖ ਸਿਆਸਤ ਨੇ ਵੀ ਇਸ ਨੂੰ ਛਾਪਿਆ। ਜਰਨੈਲ ਸਿੰਘ 1973-2021 ਦਾ ਮੈਨ ਹੂ ਥ੍ਰੂ ਏ ਸ਼ੂ ਐਟ ਇਨਜਸਟਿਸ, ਕਿ ਇਹ ਜਿਹੜੀ ਜੁੱਤੀ ਹੈ ਇਹ ਅਨਿਆਂ ਦੇ ਉੱਤੇ ਸੁੱਟੀ ਗਈ ਸੀ। ਔਰ ਉਹਨਾਂ ਨੇ ਕਿਹਾ ਕਿ ਭਾਈ ਜਰਨਲਿਸਟ ਤਾਂ ਮੈਂ ਵੀ ਹਾਂ, ਪਰ ਮੇਰੇ ਕੋਲ ਕਦੇ ਹੌਸਲਾ ਨਹੀਂ ਸੀ, ਦੇਖ ਮੈਂ ਰਿਹਾ ਸੀ ਕੀ ਹੈ, ਪਰ ਜਰਨੈਲ ਸਿੰਘ ਨੇ ਉਹ ਕੀਤਾ। ਔਰ ਇਹ ਮੈਂ ਜਿਹੜੇ ਉਹਨਾਂ ਦੇ 2 ਪੈਰਾਗ੍ਰਾਫ ਨੇ, ਹਾਲਾਂ ਵਕਤ ਹੋ ਗਿਆ ਸਾਡੇ ਸੈਗਮੈਂਟ ਦਾ, ਪਰ ਚਲੋ 2 ਪੈਰਾਗ੍ਰਾਫ ਮੈਂ ਨਾ ਵੀ ਪੜ੍ਹਾਂ, ਪਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਜਰਨੈਲ ਸਿੰਘ heard that show at the face of injustice, ਬੇਇਨਸਾਫੀ ਦੇ ਉੱਤੇ ਜੁੱਤੀ ਸੁੱਟੀ। ਜਰਨੈਲ ਸਿੰਘ had a pair, ਜੁੱਤੀਆਂ ਦਾ ਜੋੜਾ ਸੀ। he threw one, he is still holding on to the other, ਅਜੇ ਵੀ ਜਿਹਨੂੰ ਨਜ਼ਰ ਆ ਰਿਹਾ ਦੂਸਰੀ ਜੁੱਤੀ ਹੈ। close your eyes and visualize Jarnail Singh, white turban, olive green shirt, flowing beard, not great with aiming shoes, having practiced only once, and with another shoe in hand, and so many who deserve to be hit hard. उन्होंने कहा भी इमेजिन करो जरनैल सिंह ਨੂੰ, और अजय एक शू बाकी है। Look within yourself, अपने अंदर देखो। Are you also the one who he may aim at? कि ਤੁਸੀਂ ਜਿਹੜਾ ਬੇਇਨਸਾਫੀ ਕਰ ਰਹੇ ਹੋ, ਤੁਹਾਨੂੰ ਤਾਂ ਡਰ ਨਹੀਂ ਹੈ ਕਿ ਦੂਜਾ ਤੁਹਾਡੇ ਮੂੰਹ ਤੇ ਆਏ। Be careful, he has had some practice and he may hit harder this time. ਪਹਿਲਾਂ ਤਾਂ ਨਿਸ਼ਾਨੇ ਤੇ ਨਹੀਂ ਲੱਗਾ ਇਹਨਾਂ ਦੇ ਕਹਿਣ ਮੁਤਾਬਕ, ਪਰ ਹੁਣ ਉਹਨੂੰ ਪ੍ਰੈਕਟਿਸ ਹੋਈ ਹੋਈ ਹੈ, ਦੂਸਰਾ ਵੀ ਤੁਹਾਡੇ ਵੱਲ ਆਏਗਾ ਔਰ ਉਹ ਨਿਸ਼ਾਨੇ ਤੇ ਲੱਗੇਗਾ। We mourn him and we celebrate his rage. ਕਿ ਬੇਸ਼ੱਕ ਅਸੀਂ ਉਹਨਾਂ ਦੇ ਜਾਣ ਦਾ ਅਫਸੋਸ ਕਰਦੇ ਹਾਂ, ਪਰ ਅਸੀਂ ਉਹਨਾਂ ਦੇ ਉਸ ਗੁੱਸੇ ਨੂੰ ਸੈਲੀਬ੍ਰੇਟ ਕਰ ਰਹੇ ਹਾਂ। Celebrate his rage. May he launch himself into 1,000 fights in the nether world that can do with some rage, a shoe in hand, his heart as always in the right place. ਕਿਹਾ ਵੀ ਉਹ ਉਸ ਦੁਨੀਆ 'ਚ ਚਲੇ ਗਏ ਜਿਹਦਾ ਕੋਈ ਪਤਾ ਨਹੀਂ ਹੈ, ਪਰ ਅੱਜ ਵੀ ਇੱਕ ਜੁੱਤੀ ਹੱਥ 'ਚ ਲੈ ਕੇ ਉਹ ਸਾਨੂੰ ਮੈਸੇਜ ਦੇ ਰਹੇ ਨੇ, ਔਰ ਕਿ ਉਹਨਾਂ ਨੇ ਅਨਿਆਂ ਦੇ ਖਿਲਾਫ, ਇਨਜਸਟਿਸ ਦੇ ਖਿਲਾਫ ਆਵਾਜ਼ ਚੁੱਕੀ। ਔਰ ਉਹਦੇ 'ਚ ਉਹਨਾਂ ਨੇ ਸ਼ੁਰੂ 'ਚ ਹੀ ਕਿਹਾ ਸੀ ਕਿ ਭਾਈ ਕੀ ਤੁਸੀਂ ਵੀ ਉਸ ਜੁੱਤੀ ਨੂੰ ਚੁੱਕਣ ਲਈ ਤਿਆਰ ਹੋ। ਸੋ ਮੈਂ ਸਮਝਦਾ ਵੀ ਇਹ ਸਾਡੇ ਲਈ ਇੱਕ ਬਹੁਤ ਵੱਡਾ ਹਾਂ, ਔਰ ਉਹ ਬਿਲਕੁਲ ਇੱਕ ਉਹਨਾਂ ਦੇ ਕਨਸੈਪਟ ਕਲੀਅਰ ਔਰ ਉਹਨਾਂ ਦੇ ਸਾਹਮਣੇ ਸੋ ਯੰਗ, ਔਰ ਰਾਈਟਲੀ ਬਹੁਤ ਸਾਰੇ ਸਿੱਖ ਕੌਮ ਵੱਲੋਂ ਉਹਨਾਂ ਦੇ ਬੱਚਿਆਂ ਦੇ ਲਈ ਜਿਹੜੀ ਫੰਡ ਰੇਜ਼ਿੰਗ ਦਾ ਪ੍ਰਬੰਧ ਕੀਤਾ ਗਿਆ, ਅਸੀਂ ਆਪਣੇ ਵਿਊਅਰਸ ਨੂੰ ਕਹਾਂਗੇ ਵੀ
ਕਿ ਜੈਨਰਸਲੀ ਜਿਹੜਾ ਉਹ ਡੋਨੇਟ ਕਰੋ ਔਰ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਬਹੁਤ ਵਾਰ ਸ਼ਰਧਾਂਜਲੀਆਂ ਦਾ ਦੌਰ ਜਦੋਂ ਓਵਰ ਹੋ ਜਾਂਦਾ ਹੈ ਫਿਰ ਸਿੰਘਣੀ ਸਾਹਿਬਾਂ ਉਹਨਾਂ ਦੀ ਬੱਚੇ ਆਫ ਦੇਅਰ ਓਨ ਹੁੰਦੇ ਨੇ। ਅਸੀਂ ਦੇਖਾਂਗੇ ਕਿ ਕਿਵੇਂ ਅਸੀਂ TV 84 ਦੇ ਹਵਾਲੇ ਨਾਲ ਔਰ ਦੂਸਰੇ ਅਸੀਂ ਉਹਨਾਂ ਦੇ ਲਈ ਲੰਬਾ ਵਕਤ ਜਿਹੜਾ ਹੈ ਉਹ ਮਦਦਗਾਰ ਸਾਬਤ ਹੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌ ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।